ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਕਿਸਾਨ ਮੋਰਚੇ ਦੇ ਅਗਲੀਆਂ ਅਪਡੇਟਸ ਕੀ ਆ, ਉਸ ਦੀਆਂ ਗੱਲਾਂ ਬਾਤਾਂ ਕਰਾਂਗੇ। ਕੁਛ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਸੀਂ ਵੀ ਕੋਈ ਸਵਾਲ ਕਰਨਾ ਆ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹਲ, ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਜ਼ੁਬਾ ਸਿਟੀ, ਮਨਦੀਪ ਸਿੰਘ ਕਾਲੋਂ ਮਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਬਸਰਾ ਬੇਕਰਸਫੀਲਡ, ਗਰਮੇਲ ਲਿੱਦੜ, ਜਸਵੰਤ ਸਿੰਘ ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 441590900503 ਉਹਨਾਂ ਦਾ ਫੋਨ ਨੰਬਰ ਆ। ਤੁਸੀਂ ਕੋਈ ਵੀ ਤੁਹਾਨੂੰ ਇਮੀਗ੍ਰੇਸ਼ਨ ਦਾ ਕੰਮ ਆ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਆਪਣੇ ਜਿਹੜਾ ਫੈਸਲਾ ਕਾਲੇ ਕਾਨੂੰਨਾਂ ਦਾ ਵਾਪਸ ਲੈ ਲਿਆ ਗਿਆ, ਪਰ ਹੁਣ ਕਿਸਾਨ ਵੀ ਸਲਾਹਾਂ ਮਸ਼ਵਰੇ ਕਰ ਰਹੇ ਆ ਕਿ ਅਗਲਾ ਸਟੈਪ ਕੀ ਹੋਊਗਾ। ਦੇਖੋ, ਇੱਕ ਤਾਂ ਇਸ ਗੱਲ ਨੂੰ ਲੈ ਕੇ ਬਹਿਸ ਜਾਰੀ ਆ ਤੇ ਉਹ ਰਹੂਗੀ ਵੀ ਜਿੱਦਾਂ ਇਹ ਆਏ ਸੀਗੇ ਉਸੇ ਤਰੀਕੇ ਦੇ ਨਾਲ ਵਾਪਸ ਲਏ ਗਏ ਆ। ਪਾਰਲੀਮੈਂਟ ਦੇ ਵਿੱਚ ਬਹਿਸ ਨਹੀਂ ਹੋਣ ਦਿੱਤੀ ਗਈ, ਨਾ ਲੋਕ ਸਭਾ ਦੇ ਵਿੱਚ ਨਾ ਰਾਜ ਸਭਾ ਦੇ ਵਿੱਚ। ਜਿੱਥੋਂ ਇੱਕ ਗੱਲ ਕਲੀਅਰ ਹੁੰਦੀ ਆ ਕਿ ਸਰਕਾਰ ਨੇ ਮਜਬੂਰੀ ਦੇ ਤਹਿਤ ਇਹ ਕਾਨੂੰਨ ਵਾਪਸ ਜ਼ਰੂਰ ਲਏ ਆ, ਪਰ ਜੇ ਤੁਸੀਂ ਉਹਦੀ ਵਰਡਿੰਗ ਪੜ੍ਹਦੇ ਹੋ ਪੂਰੀ ਦੀ ਪੂਰੀ ਤਾਂ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਉਹ ਕਲੀਅਰ ਹੁੰਦੀਆਂ ਨੇ ਕਿ ਇੱਕ ਗਰੁੱਪ ਕਿਸਾਨਾਂ ਦਾ ਇਹਦੇ ਅਗੇਂਸਟ ਸੀਗਾ, ਜਿਹਦੀ ਵਜ੍ਹਾ ਕਰਕੇ ਅਸੀਂ ਇਹਨਾਂ ਨੂੰ ਵਾਪਸ ਲੈ ਰਹੇ ਹਾਂ। ਬਹਿਸ ਨਾ ਹੋਣ ਦੇਣੀ ਵੀ ਇਹਦਾ ਇੱਕ ਅਹਿਮ ਪਾਰਟ ਹੈ ਕਿ ਕਿਤੇ ਉਹ ਬਹਿਸ ਜਿਹੜੀਆਂ ਬਾਅਦ ਦੇ ਵਿੱਚ ਰਿਕਾਰਡ ਨਾ ਬਣ ਜਾਣ ਇਸ ਚੀਜ਼ ਦਾ। ਜੇ ਦੁਬਾਰਾ ਇਨ ਕੇਸ ਆਉਂਦੇ ਸਮੇਂ ਦੇ ਦੌਰਾਨ ਲਿਆਂਦੇ ਜਾਂਦੇ ਆ, ਜੇ ਇਹ ਸਿੱਧੇ ਰੂਪ ਦੇ ਵਿੱਚ ਨਹੀਂ ਆਉਣਗੇ ਤਾਂ ਸਿੱਧੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਵਾਪਸ ਆਉਣਗੇ ਜ਼ਰੂਰ। ਜਦੋਂ ਪਿਛਲੇ 7 ਸਾਲਾਂ ਤੋਂ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਆਉਂਦੇ ਆ ਤੇ ਉਹਦੇ ਵਾਸਤੇ ਨਾਅਰੇ ਲਾਏ ਜਾਂਦੇ ਆ, ਪਰ ਇਸ ਵਾਰੀ ਵਿਰੋਧੀ ਧਿਰ ਨੇ ਜੈ ਕਿਸਾਨ ਦੇ ਨਾਅਰੇ ਲਾਏ ਬਹੁਤ ਵੱਡੇ ਪੱਧਰ ਦੇ ਉੱਤੇ। ਅਜੇ ਰੌਲਾ ਗੋਲਾ ਜਾਰੀ ਰਹੂਗਾ। ਹੁਣ ਜਿਹੜਾ ਮੀਡੀਆ ਦਾ ਇੱਕ ਪਾਰਟ ਹੈ ਵੱਡਾ, ਜਿਹੜਾ ਕਿ ਸ਼ੁਰੂ ਤੋਂ ਇਹ ਗੰਦ ਪਾਉਂਦਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਉਹ ਗਲਤ ਗੱਲਾਂ ਦਾ ਪ੍ਰਚਾਰ ਕਰੇ, ਹੁਣ ਕੱਲ ਦਾ ਉਹ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਕਿਸਾਨੀ ਧਿਰਾਂ ਇਸ ਮਾਮਲੇ ਦੇ ਉੱਤੇ ਪਾਟ ਗਈਆਂ, ਉਹ ਫਟ ਗਈਆਂ ਕਿ ਜਿਹੜੀਆਂ ਪੰਜਾਬ ਵਾਲੀਆਂ ਧਿਰਾਂ ਨੇ ਉਹ ਇਹ ਕਹਿੰਦੀਆਂ ਜੀ ਕਿ ਅਸੀਂ ਵਾਪਸ ਜਾਣਾ ਚਾਹੁੰਦੇ ਆ ਛੇਤੀ, ਹੁਣ ਸਾਰਾ ਕੁਝ ਠੀਕ ਠਾਕ ਹੋ ਗਿਆ। ਜਦੋਂ ਕਿ ਜਿਹੜੇ ਕੁਝ ਧੜੇ ਨੇ ਜਿਹਦੇ ਵਿੱਚ ਰਾਕੇਸ਼ ਟਕੈਤ, ਗੁਰਨਾਮ ਸਿੰਘ ਚਡੂਨੀ, ਉਹ ਇਹ ਸੋਚਦੇ ਨੇ ਕਿ ਨਹੀਂ, ਅਜੇ ਨਹੀਂ ਵਾਪਸ ਜਾਣਾ। ਅਜੇ ਜਿਹੜੇ ਮੇਨ ਨੇਤਾ ਨੇ ਉਹਨਾਂ ਨੇ ਕੋਈ ਏਦਾਂ ਦੀ ਗੱਲ ਨਹੀਂ ਕਹੀ। ਇਹ ਨੇਤਾਵਾਂ ਦੀ ਸਿਆਣਪ ਰਹੀ ਆ ਕਿ ਉਹ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਮੀਟਿੰਗ ਵਗੈਰਾ ਕਰਦੇ ਨੇ, ਸਰਬਸੰਮਤੀ ਦੇ ਨਾਲ ਫੈਸਲਾ ਲਿਆ ਜਾਂਦਾ। ਪਹਿਲਾਂ 4 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ, ਹੁਣ ਪਹਿਲੀ ਦੀ ਰੱਖੀ ਗਈ ਆ। ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਊਗੀ। ਮੈਨੂੰ ਨਹੀਂ ਲੱਗਦਾ ਕਿ ਸੰਯੁਕਤ ਕਿਸਾਨ ਮੋਰਚੇ ਵਾਲੇ ਘੱਟੋ ਘੱਟ ਕੁਝ ਮਾਮਲਿਆਂ ਦੇ ਉੱਤੇ ਫੈਸਲਾ ਕਰਨ ਤੋਂ ਬਿਨਾਂ ਉੱਠਣਗੇ। ਸਭ ਤੋਂ ਵੱਡਾ ਮਾਮਲਾ ਇਹਦੇ ਵਿੱਚ MSP ਦੀ ਗਰੰਟੀ ਵਾਲਾ, ਤੇ ਦੂਜਾ ਜਿਹੜੇ ਕੇਸ ਦਰਜ ਹੋਏ ਆ, ਕਿਉਂਕਿ ਜੇ ਕਿਸਾਨਾਂ ਨੇ ਉਹ ਕੇਸ ਦਰਜ ਕਰਨ ਵਾਲੇ ਮਾਮਲਿਆਂ ਨੂੰ ਵਿਚਾਲੇ ਛੱਡ ਦਿੱਤਾ ਤੇ ਜਿਹੜੇ ਕਿਸਾਨਾਂ ਤੇ ਕੇਸ ਦਰਜ ਹੋਇਆ, 48,000 ਕਿਸਾਨਾਂ ਦੇ ਉੱਤੇ ਕੇਸ ਦਰਜ ਹੋਏ ਆ। 48,000 ਨੇ ਇਕੱਲੇ ਹਰਿਆਣੇ ਦੇ ਵਿੱਚ, ਪੰਜਾਬ 'ਚ, ਉੱਤਰ ਪ੍ਰਦੇਸ਼ 'ਚ, ਰਾਜਸਥਾਨ 'ਚ, ਬਾਕੀ ਥਾਵਾਂ ਦੇ ਉੱਤੇ ਕਿੰਨੇ ਆ, ਇਹਦੀ ਗਿਣਤੀ ਬਹੁਤ ਵੱਡੀ ਆ ਤੇ ਉਹ ਕਿਤੇ ਕੋਰਟਾਂ ਦੇ ਵਿੱਚ ਥੋੜੀ ਤੁਰੇ ਫਿਰਨਗੇ। ਹੁਣ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਕਹਿੰਦੀ ਇਹ ਰਾਜਾਂ ਦਾ ਵਿਸ਼ਾ, ਕਿ ਉਹਨਾਂ ਜੇ ਰਾਜਾਂ ਦਾ ਵਿਸ਼ਾ ਵੀ ਆ ਤੇ ਉਹ ਹਰਿਆਣੇ ਤੋਂ ਸ਼ੁਰੂਆਤ ਕਰ ਦੇਵੇ।
ਉੱਤਰ ਪ੍ਰਦੇਸ਼ ਤੋਂ ਸ਼ੁਰੂਆਤ ਕਰਦੇ। ਦੋ ਥਾਵਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕਿ ਅਸੀਂ ਕਿਸਾਨ ਅੰਦੋਲਨ ਦੇ ਦੌਰਾਨ ਦਰਜ ਹੋਏ ਕੇਸ ਵਾਪਸ ਲੈਂਦੇ ਆ। ਵਾਪਸ ਨਹੀਂ ਲਏ ਜਾਂਦੇ ਤਾਂ ਇਹ ਉਹਨਾਂ ਲੋਕਾਂ ਦੇ ਨਾਲ ਜਿਹੜਾ ਮਾੜਾ ਹੋਊਗਾ, ਜਿਹੜੇ ਇਹਨਾਂ ਨੇਤਾਵਾਂ ਦੇ ਉੱਤੇ ਉਹਨਾਂ ਦੇ ਸੱਦੇ ਦੇ ਉੱਤੇ ਗਏ ਤੇ ਉਹਨਾਂ ਨੇ ਥਾਂ ਥਾਂ ਦੇ ਉੱਤੇ ਵਿਰੋਧ ਕੀਤਾ। ਇਸ ਤਰ੍ਹਾਂ ਕੁਝ ਹੋਣ ਨਹੀਂ ਲੱਗਿਆ। ਹਾਂ, ਜਿਨ੍ਹਾਂ ਨੇ ਜਿਹੜੇ ਤਰੀਕੇ ਦੇ ਨਾਲ ਭੜਕਾਉਣਾ, ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ ਭੜਕਾਉਣ ਦੇ ਵਾਸਤੇ, ਕਿ ਉਦਾਂ ਨਹੀਂ ਤੇ ਹੁਣ ਏਦਾਂ ਹੀ ਫੁੱਟ ਜਿਹੜੀ ਉਹ ਪਵਾ ਦਿੱਤੀ ਜਾਵੇ। ਅੱਜ ਰਾਸ਼ਟਰਪਤੀ ਤੋਂ ਇਹਦੇ ਉੱਤੇ ਸਾਈਨ ਹੋ ਜਾਣ ਦੀ ਉਮੀਦ ਹੈ ਤੇ ਸ਼ਾਇਦ ਜਥੇਬੰਦੀਆਂ ਨੇ ਇਸੇ ਕਰਕੇ ਸਮਾਂ ਅੱਜ ਦਾ ਅਜੇ ਦਿੱਤਾ ਕਿ ਕੇਂਦਰ ਦੀ ਸਰਕਾਰ ਇਸ ਮਾਮਲੇ ਦੇ ਉੱਤੇ, ਖਾਸ ਤੌਰ ਦੇ ਉੱਤੇ ਜਿਹੜੀ MSP ਆ ਉਹਦੇ ਉੱਤੇ ਕੀ ਕਰਦੀ ਆ ਤੇ ਕੇਸ ਵਾਪਸ ਲੈਣ ਦੇ ਵਾਸਤੇ ਕੀ ਕੁਝ ਕਰਦੀ ਹੈ। ਕੱਲ ਨੂੰ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੀ ਹੋਊਗੀ, ਉਦੋਂ ਬਾਅਦ ਹੀ ਕੋਈ ਫੈਸਲਾ ਸਾਹਮਣੇ ਆਊਗਾ। ਜੀ, ਅੱਗੇ ਗੱਲ ਕੈਪਟਨ ਦੀ ਕਰਦੇ ਆ। ਕੈਪਟਨ ਵੈਸੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਜੋ ਕਹਿੰਦਾ ਉਹ ਕਰਦਾ ਨੀਗਾ। ਅੱਗੇ ਬੜਾ ਪੰਗਾ ਲੈਂਦਾ ਸੀਗਾ ਖੱਟੜ ਦੇ ਨਾਲ, ਹੁਣ ਫੋਟੋਆਂ ਵੀ ਉਸ ਦੇ ਨਾਲ ਆ ਰਹੀਆਂ ਤੇ ਕਹਿੰਦਾ ਕਿ ਭਾਜਪਾ ਦੇ ਨਾਲ ਰਲ ਕੇ ਆਪਾਂ ਚੱਲਾਂਗੇ। ਦੇਖੋ, ਜਦੋਂ ਇਹ ਕਿਸਾਨ ਤੁਰੇ ਆ ਦਿੱਲੀ ਵੱਲ ਨੂੰ, ਤਾਂ ਉਦੋਂ ਮਨੋਹਰ ਲਾਲ ਖੱਟੜ ਦਾ ਰੋਲ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਬਾਅਦ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਜਿਸ ਕਿਸਮ ਦੀ ਦੁਸ਼ਮਣੀ ਉਹਨੇ ਪਗਾਈ ਆ, ਉਹ ਸਭ ਨੂੰ ਪਤਾ ਹੈ। ਉਦੋਂ ਟਵੀਟ ਕੀਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਇਹਨੇ ਬਹੁਤ ਮਾੜਾ ਕੀਤਾ ਕਿਸਾਨਾਂ ਦੇ ਨਾਲ, ਮੈਂ ਕਦੀ ਉਹਦੇ ਨਾਲ ਗੱਲ ਨਹੀਂ ਕਰੂੰਗਾ ਜਦੋਂ ਤੱਕ ਉਹ ਮਾਫੀ ਨਹੀਂ ਮੰਗ ਲੈਂਦਾ ਕਿਸਾਨਾਂ ਤੋਂ। ਮਾਫੀ ਤਾਂ ਅੱਜ ਤੱਕ ਮਨੋਹਰ ਲਾਲ ਖੱਟੜ ਨੇ ਨਹੀਂ ਮੰਗੀ। ਹੁਣ ਆਪ ਉਹਦੇ ਕੋਲੇ ਚੱਲ ਕੇ ਉਹਦੇ ਘਰੇ ਚਲੇ ਗਏ ਕੈਪਟਨ ਅਮਰਿੰਦਰ ਸਿੰਘ, ਕਹਿੰਦੇ ਮੈਂ ਤਾਂ ਕੌਫੀ ਪੀਣ ਆਇਆ ਸੀਗਾ। ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੀ ਮੁਲਾਕਾਤ ਹੈ, ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੋ ਰਹੇ ਗੱਠਜੋੜ ਦਾ ਇੱਕ ਪਾਰਟ ਹੈ। ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਬਾਦਲ ਦੇ ਨਾਲੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਦੇ ਨਾਲ ਇਹ ਗੱਠਜੋੜ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਸੰਯੁਕਤ ਜਿਹੜਾ ਬਣਾਇਆ ਹੋਇਆ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ, ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ ਮੁਲਾਕਾਤ ਉਹ ਦਿੱਲੀ ਕਰਨ ਦੇ ਵਾਸਤੇ ਜਾਣਗੇ ਤੇ ਮਨੋਹਰ ਲਾਲ ਖੱਟੜ ਦੇ ਨਾਲ ਇਹ ਮੁਲਾਕਾਤ ਸ਼ਿਸ਼ਟਾਚਾਰ ਦੇ ਵਜੋਂ ਕੀਤੀ ਦੱਸੀ ਗਈ ਹੈ, ਕਿਉਂਕਿ ਉਹ ਤਾਂ ਬਸ ਚਾਹ ਪੀਣ ਇੱਥੇ ਆਏ ਸੀਗੇ ਮਨੋਹਰ ਲਾਲ ਖੱਟੜ ਦੇ ਕੋਲੋਂ। ਪੰਜਾਬ ਲੋਕ ਕਾਂਗਰਸ ਦੇ ਵਿੱਚ ਇਹ ਕਿਹਾ ਕਿ ਅਗਲੇ ਦਿਨਾਂ ਦੇ ਵਿੱਚ ਕਈ ਚਿਹਰੇ ਸ਼ਾਮਲ ਹੋਣਗੇ। ਕਿਹੜੇ ਚਿਹਰੇ ਸ਼ਾਮਲ ਹੋਣਗੇ ਇਹ ਤਾਂ ਸਮਾਂ ਦੱਸੂਗਾ, ਤੇ ਇਹ ਗੱਠਜੋੜ ਨੂੰ ਲੋਕ ਕਿੰਨਾ ਮੂੰਹ ਲਾਉਂਦੇ ਆ ਇਹ ਵੀ ਸਮਾਂ ਦੱਸੂਗਾ। ਕੁਝ ਚੀਜ਼ਾਂ ਜ਼ਰੂਰ ਸਾਹਮਣੇ ਆ ਰਹੀਆਂ ਨੇ। ਪ੍ਰਨੀਤ ਕੌਰ ਹੋਰਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਕਾਂਗਰਸ ਦਾ ਨਾਮ ਚੁੱਕ ਕੇ ਤੇ ਉੱਥੇ ਪੰਜਾਬ ਦਾ ਕੈਪਟਨ 2022 ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਫੋਟੋ ਜਿਹੜੀ ਉਹ ਲਾ ਦਿੱਤੀ ਹੈ। ਇਹਦਾ ਮਤਲਬ ਇਹ ਤੈਅ ਆ ਕਿ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜਾਣਗੇ। ਹੋਰ ਕਿਹੜੇ ਕਿਹੜੇ ਜਾਣਗੇ ਇਹ ਸਮਾਂ ਦੱਸੂਗਾ, ਪਰ ਇਹ ਤਕਰੀਬਨ ਤੈਅ ਆ। ਬੇਸ਼ੱਕ ਭਾਰਤੀ ਜਨਤਾ ਪਾਰਟੀ ਵਾਲੇ ਕਹੀ ਜਾਂਦੇ ਆ ਅਸੀਂ ਤਾਂ 117 ਸੀਟਾਂ ਦੇ ਉੱਤੇ ਚੋਣਾਂ ਲੜਨੀਆਂ ਨੇ, ਪੰਜਾਬ ਵਾਲਿਆਂ ਦੇ ਹੱਥ ਪੱਲੇ ਨਹੀਂ ਬਹੁਤਾ ਕੁਝ ਹੈਗਾ। ਹੋਣਾ ਤਾਂ ਉਹ ਆ ਜੋ ਉੱਤੋਂ ਸੈਂਟਰ ਨੇ ਆਖਿਆ, ਤੇ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਵਾਸਤੇ ਵਾਹਵਾ ਫਿੱਟ ਬਹਿੰਦੇ ਆ, ਕਿਉਂਕਿ ਜੋ ਕੁਝ ਭਾਰਤੀ ਜਨਤਾ ਪਾਰਟੀ ਨੇ ਕਹਿਣਾ ਹੁੰਦਾ ਉਹ ਪਿਛਲੇ ਸਮਿਆਂ ਦੇ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਹੀ ਕਹਾਉਂਦੇ ਰਹੇ। ਜੀ ਜੀ, ਬਹੁਤ ਕੁਛ ਜੀ ਹੋਇਆ ਪਿੱਛੇ, ਲੋਕਾਂ ਨੂੰ ਭੁੱਲਿਆ ਨਹੀਂ ਹੈਗਾ ਇਹ ਕਰਦੇ ਕੀ ਰਹੇ ਆ। ਅੱਗੇ ਪੋਲੂਸ਼ਨ ਵਾਲੇ ਮਾਮਲੇ ਦੀ ਜੇ ਗੱਲ ਕਰੀਏ ਤਾਂ ਸੁਪਰੀਮ ਕੋਰਟ ਨੇ ਨਵੇਂ ਪ੍ਰੋਜੈਕਟਾਂ ਬਾਰੇ ਵੀ ਸੈਂਟਰ ਤੋਂ ਜਵਾਬ ਮੰਗਿਆ। ਦੇਖੋ, ਇਹ ਜਿਹੜਾ ਪੋਲੂਸ਼ਨ ਹੈ ਇਹਨੂੰ ਲੈ ਕੇ ਸੁਪਰੀਮ ਕੋਰਟ ਬਹੁਤ ਸਖਤ ਰਹੀ ਆ ਪਿਛਲੇ ਸਮੇਂ ਦੇ ਦੌਰਾਨ, ਔਰ ਜਿਹੜੀ ਸੁਣਵਾਈ ਚੱਲਦੀ ਰਹੀ ਆ ਉਹਦੇ ਵਿੱਚ ਉਹਨੇ ਰਾਜਾਂ ਦੀ ਖਿਚਾਈ ਵੀ ਕੀਤੀ ਆ, ਸੈਂਟਰ ਦੀ ਖਿਚਾਈ ਵੀ ਕੀਤੀ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਸੋਲਿਸਿਟਰ ਜਨਰਲ ਪੇਸ਼ ਹੋਏ ਤੇ ਉਹਨਾਂ ਨੇ ਕਿਹਾ ਦੇਖੋ ਜੀ ਹੁਣ ਤਾਂ ਹਵਾ ਸਾਫ਼ ਹੋ ਗਈ, ਹਵਾ ਵਗ ਪਈ। ਤੇ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਕਿ ਹਵਾ ਤਾਂ ਕੁਦਰਤ ਦੀ ਦੇਣ ਹੈ, ਜੇ ਹਵਾ ਵਗ ਗਈ ਤੇ ਤੁਸੀਂ ਇਹ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਕਿ ਹੁਣ ਤੁਹਾਨੂੰ ਇਹਦੇ ਤੇ ਗੱਲ ਕਰਨ ਦੀ ਜ਼ਰੂਰਤ ਨਹੀਂ ਗੀ। ਹੁਣ ਉਡੀਕਿਆ ਜਾ ਰਿਹਾ ਮੀਂਹ, ਇਹ ਕਿਹਾ ਜਾ ਰਿਹਾ ਕਿ ਅੱਜ ਦਿੱਲੀ 'ਚ ਮੀਂਹ ਪੈ ਸਕਦਾ ਹੈ।
ਕੱਲ ਨੂੰ ਪੰਜਾਬ ਦੇ ਵਿੱਚ ਮੀਂਹ ਦੇ ਚਾਂਸਸ 1-2 ਦਿਨਾਂ 'ਚ ਬਣ ਸਕਦੇ ਆ। ਉਡੀਕਿਆ ਜਾ ਰਿਹਾ ਕਿ ਮੀਂਹ ਪਊਗਾ ਤੇ ਪੋਲਿਊਸ਼ਨ ਸਾਫ਼ ਹੋਊਗਾ, ਕਿਉਂਕਿ ਅਸਮਾਨ ਦੇ ਉੱਤੇ ਅਜੇ ਵੀ ਪੋਲਿਊਸ਼ਨ ਉਸੇ ਤਰੀਕੇ ਦੇ ਨਾਲ ਜਾਰੀ ਹੈ। ਸੁਪਰੀਮ ਕੋਰਟ ਨੇ ਸੈਂਟਰਲ ਵਿਸਟਾ ਪ੍ਰੋਜੈਕਟ, ਜਿਹੜੀ ਨਵੀਂ ਪਾਰਲੀਮੈਂਟ ਬਣ ਰਹੀ ਆ, ਉਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਜਵਾਬ ਦਾਖਲ ਕਰਨ ਦੀ ਹਦਾਇਤ ਕੀਤੀ ਹੈ। ਦਿੱਲੀ ਤੇ NCR ਨੂੰ ਪ੍ਰਦੂਸ਼ਣ ਘਟਾਉਣ ਦੇ ਬਾਰੇ ਵੀ ਜਿਹੜਾ ਪ੍ਰਬੰਧਨ ਕਮਿਸ਼ਨ ਹੈ ਉਹਦੇ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਦੇ ਵਾਸਤੇ ਆਪਣਾ ਜਵਾਬ ਦਾਖਲ ਕਰਨ ਦੇ ਵਾਸਤੇ ਕਿਹਾ। ਚੀਫ ਜਸਟਿਸ NV ਰਮੰਨਾ ਹੋਰਾਂ ਦੀ ਅਗਵਾਈ ਵਾਲੇ ਬੈਂਚ ਨੇ ਇਹ ਗੱਲ ਕਹੀ ਆ ਕਿ ਕਮਿਸ਼ਨ ਦਾ ਇਰਾਦਾ ਨੇਕ ਸੀਗਾ, ਪ੍ਰਦੂਸ਼ਣ ਤੇ ਰੋਕ ਦੇ ਬਾਰੇ ਹਦਾਇਤਾਂ ਵੀ ਦਿੱਤੀਆਂ ਗਈਆਂ, ਪਰ ਨਤੀਜਾ ਇਹਦੇ ਚੋਂ ਕੋਈ ਨਹੀਂ ਨਿਕਲਿਆ। ਬੈਂਚ ਨੇ ਇਹ ਵੀ ਕਿਹਾ ਕਿ ਸੂਬੇ ਹੁਕਮਾਂ ਦੀ ਪਾਲਣਾ ਸੰਬੰਧੀ ਹਲਫਨਾਮਾ ਦਾਖਲ ਕਰਨ, ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਲਾਉਣ ਜਾਂ 1 ਦਿਨ ਜੇਲ੍ਹ ਭੇਜਣ ਦੇ ਨਾਲ ਕੰਮ ਨਹੀਂ ਸਰੂਗਾ। ਪਟੀਸ਼ਨਰ ਦੇ ਵੱਲੋਂ ਪੇਸ਼ ਹੋਏ ਜਿਹੜੇ ਸੀਨੀਅਰ ਵਕੀਲ ਸੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਸੈਂਟਰਲ ਵਿਸਟਾ ਪ੍ਰੋਜੈਕਟ ਵਰਗੇ ਵੱਡੇ ਪ੍ਰੋਜੈਕਟ ਦੀ ਉਸਾਰੀ ਪੂਰੇ ਜ਼ੋਰਾਂ ਦੇ ਉੱਤੇ ਆ। ਇਸ ਤਰ੍ਹਾਂ ਦੇ ਪ੍ਰੋਜੈਕਟ ਨਾਗਰਿਕਾਂ ਦੀ ਜ਼ਿੰਦਗੀ ਦੇ ਨਾਲੋਂ ਜ਼ਿਆਦਾ ਮਹੱਤਵਪੂਰਨ ਨਹੀਂ, ਕਿਉਂਕਿ ਜਿਹੜਾ ਇਹ ਪੋਲਿਊਸ਼ਨ ਹੈ ਉਹਦੇ ਵਿੱਚ ਮਿੱਟੀ ਘੱਟਾ ਵੀ ਇੱਕ ਵੱਡਾ ਰੋਲ ਨਿਭਾਉਂਦਾ। ਮਿੱਟੀ ਘੱਟਾ, ਹੁਣ ਇਹ ਜਿਹੜਾ ਇੱਥੇ ਸੈਂਟਰਲ ਵਿਸਟਾ ਪ੍ਰੋਜੈਕਟ ਬਣ ਰਿਹਾ, ਘੱਟਾ ਰੋਕਣ ਦੇ ਵਾਸਤੇ ਉੱਥੇ ਕੋਈ ਪ੍ਰਬੰਧ ਨਹੀਂ ਹੈਗੇ। ਚਾਹੇ ਮਿੱਟੀ ਦੇ ਟਰੱਕ ਆਉਂਦੇ ਆ ਜਾਂਦੇ ਆ, ਬਾਕੀ ਸਮਾਨ ਦੇ ਟਰੱਕ ਆਉਂਦੇ ਜਾਂਦੇ ਆ, ਉਸੇ ਤਰੀਕੇ ਦੇ ਨਾਲ ਮਿੱਟੀ ਘੱਟਾ ਪਈ ਜਾ ਰਿਹਾ। ਸੂਬੇ ਸੈਂਟਰ ਦੀ ਸਰਕਾਰ ਨੂੰ ਕਹੀ ਜਾਂਦੇ ਆ, ਸੈਂਟਰ ਦੀ ਸਰਕਾਰ ਸੂਬਿਆਂ ਨੂੰ ਕਹੀ ਜਾਂਦੀ ਆ, ਸੂਬੇ ਜਿਹੜੇ ਨੇ ਉਹ ਕਿਸਾਨਾਂ ਨੂੰ ਕਹੀ ਜਾਂਦੇ ਆ। ਜਦੋਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ, ਉਹਨੇ ਇਹ ਪਹਿਲੀ ਵਾਰੀ ਕਲੀਅਰ ਕੀਤਾ ਕਿ ਪਰਾਲੀ ਦੇ ਨਾਲ ਸਿਰਫ ਪੋਲਿਊਸ਼ਨ ਨਹੀਂ ਹੋ ਰਿਹਾ, ਪੋਲਿਊਸ਼ਨ ਹੁੰਦਾ, ਪਰ ਸਾਰੇ ਪੋਲਿਊਸ਼ਨ ਦੇ ਵਾਸਤੇ ਪਰਾਲੀ ਦਾ ਧੂਆਂ ਜ਼ਿੰਮੇਵਾਰ ਨਹੀਂ, ਬਾਕੀ ਚੀਜ਼ਾਂ ਵੀ ਇਹਦੇ ਵਾਸਤੇ ਜ਼ਿੰਮੇਵਾਰ ਨੇ। ਇਹ ਚੰਗੀ ਗੱਲ ਹੈ ਕਿ ਸੁਪਰੀਮ ਕੋਰਟ ਦਾ ਲਗਾਤਾਰ ਇਸ ਮਾਮਲੇ ਦੇ ਉੱਤੇ ਸੁਣਵਾਈ ਵੀ ਜਾਰੀ ਹੈ ਤੇ ਖਿਚਾਈ ਵੀ ਜਾਰੀ ਹੈ। ਬਿਲਕੁਲ ਜੀ, ਸੁਪਰੀਮ ਕੋਰਟ ਦਾ ਰੋਲ ਐਤਕੀ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਆ, ਜਿਸ ਤਰ੍ਹਾਂ ਪਹਿਲਾਂ ਘਟੀਆ ਹੋ ਗਿਆ ਸੀਗਾ। ਤੇ ਅੱਗੇ ਗੱਲ ਕਰਦੇ ਹੈਗੇ ਆ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ। ਹੁਣ ਤਾਂ ਚੰਗੀ ਰੁੱਤ ਆਈ ਹੋਈ ਆ, ਨੇਤਾ ਗੇੜੇ ਕੱਢਣ ਲੱਗ ਪਿਆ। ਦੇਖੋ, ਜਿਹੜੇ ਡੇਰਾ ਪ੍ਰੇਮੀ ਨੇ, ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਤੋਂ, ਬਲਕਿ ਜੇ ਇਹ ਕਿਹਾ ਜਾਵੇ ਕਿ ਜਿਹੜਾ ਇਹਨਾਂ ਦਾ ਸਿਆਸੀ ਵਿੰਗ ਹੈ, ਉਹਨੇ ਇਲੈਕਸ਼ਨਾਂ ਨੂੰ ਵੇਖਦਿਆਂ ਹੋਇਆ ਜਿਹੜੇ ਇਕੱਠ ਨੇ ਉਹ ਕਰਨੇ ਸ਼ੁਰੂ ਕੀਤੇ ਨੇ। ਇਹ ਇਕੱਠ ਥਾਂ ਥਾਂ ਦੇ ਉੱਤੇ ਜਿਹੜੇ ਇਹਨਾਂ ਦੇ ਨਾਮ ਚਰਚਾ ਘਰ ਨੇ ਉਹਨਾਂ ਦੇ ਵਿੱਚ ਹੋ ਰਹੇ ਆ। ਐਕਚੁਅਲੀ ਜਿਹੜਾ ਡੇਰਾ ਸਿਰਸਾ, ਉਹਦੀ ਸਿਆਸਤ ਦੇ ਵਿੱਚ ਇੰਟਰਸਟ ਉਹਦਾ ਉਹ ਇੱਥੋਂ ਹੀ ਹੁੰਦਾ ਸੀਗਾ ਕਿ ਉਹ ਇਲੈਕਸ਼ਨਾਂ ਦੇ ਵੇਲੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਆਰੰਭ ਦਿੰਦੇ ਸੀਗੇ। ਹਾਂ, ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿ ਜਿਹੜਾ ਇਹ ਸਿਆਸੀ ਵਿੰਗ ਸੀਗਾ ਉਹ ਕਿਵੇਂ ਖੜਾ ਹੋਇਆ, ਇਹਦੀ ਅਗਵਾਈ ਕੌਣ ਕਰਦੇ ਆ ਇਸ ਵੇਲੇ, ਤੇ ਉਹ ਕਿਹੜੇ ਸਿਆਸੀ ਨੇਤਾਵਾਂ ਦੇ ਸਭ ਤੋਂ ਨੇੜੇ ਆ। ਜੇ ਕਿਤੇ ਇਹਦੀ ਜਾਂਚ ਹੋ ਜੇ, ਹੋਣੀ ਨਹੀਂ ਕਦੀ, ਬਹੁਤ ਕੁਝ ਸਾਹਮਣੇ ਆ ਸਕਦਾ। ਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵਾਪਰੀਆਂ ਘਟਨਾਵਾਂ ਦੀ ਸਚਾਈ ਵੀ ਸਾਹਮਣੇ ਆ ਸਕਦੀ ਆ। ਮਾਲਵਾ ਖੇਤਰ ਦੇ 1 ਦਰਜਨ ਜ਼ਿਲ੍ਹਿਆਂ ਦੇ ਵਿੱਚ ਪਿਛਲੇ ਦਿਨੀ ਜਿਹੜੀਆਂ ਕਰਵਾਈਆਂ ਗਈਆਂ ਨਾਮ ਚਰਚਾਵਾਂ ਨੇ, ਉਹਨੇ ਜਿਹੜੇ ਸਿਆਸੀ ਨੇਤਾ ਨੇ ਉਹਨਾਂ ਦੇ ਕੰਨ ਖੜੇ ਕਰ ਦਿੱਤੇ ਆ। ਤੇ ਦੁਬਾਰਾ ਤੋਂ ਇਹ ਜਿਹੜੇ ਸਿਆਸੀ ਨੇਤਾ ਨੇ ਉਹਨਾਂ ਨੇ ਗੇੜੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ। ਮਾਨਸਾ ਦੇ ਵਿੱਚ ਜਿਹੜੀ ਨਾਮ ਚਰਚਾ ਕਰਵਾਈ ਗਈ, ਸਿਆਸੀ ਧਿਰਾਂ ਦੇ ਆਗੂਆਂ ਦੇ ਵੱਲੋਂ ਵੀ ਇਹਦੇ ਵਿੱਚ ਸ਼ਮੂਲੀਅਤ ਕੀਤੀ ਗਈ। ਸਿਆਸੀ ਆਗੂਆਂ ਨੇ ਵੱਧ ਤੋਂ ਵੱਧ ਇੱਥੇ ਲੋਕਾਂ ਨੂੰ ਮਿਲਣ ਦਾ ਯਤਨ ਕੀਤਾ। ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ, ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤਿੰਦਰ ਸਿੰਘ ਮੋਫਰ, ਮਾਨਸਾ ਤੋਂ ਆਪ ਦੇ ਵਿਧਾਨ ਸਭਾ ਹਲਕਾ ਇੰਚਾਰਜ ਵਿਜੇ ਕੁਮਾਰ ਸਿੰਗਲਾ, ਜ਼ਿਲ੍ਹਾ ਯੂਥ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ, ਇਹ ਵੀ ਪਹੁੰਚੇ ਹੋਏ ਸੀਗੇ। ਇੱਥੇ ਜਿਹੜੀਆਂ ਵੀਡੀਓ ਸੁਣਾਈਆਂ ਗਈਆਂ, ਇਹਨਾਂ ਨੇ ਬਹਿ ਕੇ ਸੁਣੀਆਂ। ਸਿਆਸੀ ਵਿੰਗ ਜਿਹੜਾ ਇਹਨਾਂ ਦਾ, ਉਹਦੇ ਜਿਹੜੇ 45 ਮੈਂਬਰ ਨੇ, ਉਹਨਾਂ ਨੇ ਡੇਰਾ ਸਿਰਸਾ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਆਪਣਾ ਜਿਹੜਾ ਸੀ ਉਹ ਗੁਣਗਾਨ ਕੀਤਾ। ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਅਰੋੜਾ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਿੰਦਰ ਸਿੰਘ ਮੋਫਰ ਦੇ ਵੱਲੋਂ ਲੋੜਵੰਦਾਂ ਨੂੰ ਇੱਥੇ ਕੰਬਲ ਵੰਡਵਾਏ ਗਏ। ਜੇ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਸਿਆਸੀ ਨੇਤਾਵਾਂ ਨੇ ਇਹਨਾਂ ਡੇਰਿਆਂ ਦੇ ਵੱਲੋਂ ਨਿਭਾਏ ਜਾਂਦੇ ਰੋਲ ਤੋਂ ਕੀ ਸਿੱਖਿਆ? ਸ਼ਾਇਦ ਕੁਝ ਵੀ ਨਹੀਂ।
ਕਿਉਂਕਿ ਇਹ ਸਿਆਸੀ ਨੇਤਾ ਉਹ ਨੇ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਵੋਟਾਂ ਦੇ ਨਾਲ ਭਾਅ ਹੁੰਦਾ। ਉਹਨਾਂ ਨੇ ਇਸ ਗੱਲ ਤੋਂ ਕੁਝ ਨਹੀਂ ਲੈਣਾ ਕਿ ਪਿਛਲੇ ਸਮੇਂ ਦੇ ਦੌਰਾਨ ਮਾਹੌਲ ਖਰਾਬ ਹੋਇਆ ਤੇ ਕਿਉਂ ਹੋਇਆ, ਕੀ ਉਹਦੇ ਪਿੱਛੇ ਕਾਰਨ ਰਹੇ, ਤੇ ਇਹਨੂੰ ਅੱਗੋਂ ਇਹ ਕਿਵੇਂ ਠੀਕ ਕੀਤਾ ਜਾਣਾ ਚਾਹੀਦਾ। ਇਹਨਾਂ ਚੀਜ਼ਾਂ ਦੇ ਵਾਸਤੇ ਇਹਨਾਂ ਸਿਆਸੀ ਨੇਤਾਵਾਂ ਨੇ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ। ਇਸੇ ਕਰਕੇ ਦੁਬਾਰਾ ਫੇਰ ਤੋਂ ਹੁਣ ਇਹ ਡੇਰਾ ਪ੍ਰੇਮੀਆਂ ਦੇ ਦੁਆਲੇ ਗੇੜੀਆਂ ਫੇਰ ਦੇਣ ਲੱਗੇ। ਬਿਲਕੁਲ ਜੀ, ਇਹਨਾਂ ਨੇ ਤਾਂ ਸਿਰ ਚੜਾਏ ਹੋਏ ਆ। ਤਾਂ ਸਰੋਤੇ ਕਾਲਸ ਅਸੀਂ ਬਾਅਦ ਵਿੱਚ ਲਵਾਂਗੇ, ਜਦੋਂ ਤੁਸੀਂ ਖਬਰਾਂ ਕਰ ਹਟਾਂਗੇ ਉਸ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ 4082725200। ਤੇ ਅੱਗੇ ਗੱਲ ਕਰਦੇ ਆ ਵਿਜੇ ਪ੍ਰਤਾਪ ਸਿੰਘ ਦੀ। ਉਸਨੇ ਕਿਹਾ ਕਿ ਜਿਹੜੀ ਬਰਗਾੜੀ ਦੀ ਤੇ ਬਹਿਬਲ ਕਲਾਂ ਵਾਲੀ ਰਿਪੋਰਟ ਸੀ ਉਹ ਕੈਪਟਨ ਨੇ ਹੀ ਖਾਰਜ ਕਰਵਾਈਆਂ ਸੀ। ਦੇਖੋ ਇਹ ਵੱਡੀ ਗੱਲ ਹੈ ਜਿਹੜੀ ਉਹਨਾਂ ਨੇ ਆਖੀ ਆ। ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਰਗਾੜੀ ਤੇ ਬਹਿਬਲ ਕਲਾਂ ਫਾਇਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਦੇ ਵਿੱਚ ਜਦੋਂ ਉਹ ਹੁਣ ਸਾਬਕਾ ਹੋ ਗਏ ਮੁੱਖ ਮੰਤਰੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਮਿਲਦੇ ਸੀਗੇ ਤੇ ਉਹਨਾਂ ਨੂੰ ਇਉਂ ਲੱਗਦਾ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਹੋਰੀ ਜਿਵੇਂ ਗੱਦੀ ਦੇ ਉੱਤੇ ਬੈਠੇ ਹੋਏ ਆ। ਉਹਨਾਂ ਨੇ ਇਹ ਕਿਹਾ ਕਿ 9 ਅਪ੍ਰੈਲ 2021 ਨੂੰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ 2 ਘੰਟੇ ਤੱਕ ਮੁਲਾਕਾਤ ਕਰਕੇ ਬਰਗਾੜੀ ਕਾਂਡ ਦੀ ਜਾਂਚ ਰਿਪੋਰਟ ਖਾਰਜ ਨਾ ਹੋਣ ਦੇ ਉੱਤੇ ਗੱਲ ਕੀਤੀ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਇਹ 2 ਪਰਿਵਾਰਾਂ ਦੀ ਕੋਈ ਜ਼ਮੀਨ ਜਾਇਦਾਦ ਦਾ ਝਗੜਾ ਨਹੀਂ ਹੈ, ਇਹ ਸਾਰੇ ਪੰਜਾਬੀਆਂ ਦਾ ਮਾਮਲਾ। ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਹੋਣ ਦਿੱਤਾ ਜਾਵੇ। ਇਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੋਈ ਜਵਾਬ ਨਹੀਂ ਦਿੱਤਾ ਚੱਜ ਦਾ, ਉਹਨਾਂ ਨੂੰ ਘਰੇ ਭੇਜਤਾ, ਜਿਹਦੇ ਕਰ ਅਗਲੇ ਦਿਨ ਰਿਪੋਰਟ ਖਾਰਜ ਹੋ ਗਈ। ਤੇ ਉਹ ਕਹਿੰਦੇ ਫਿਰ ਇਸ ਕਰਕੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਵੀ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਕਿ ਅਕਾਲੀ ਭਾਜਪਾ ਦੀ ਸਰਕਾਰ ਦੇ ਦੌਰਾਨ ਸੁਖਬੀਰ ਸਿੰਘ ਬਾਦਲ 10 ਸਾਲ ਤੱਕ ਪੰਜਾਬ ਦੇ ਵਿੱਚ ਬਿਜਲੀ ਦਾ ਕਾਰੋਬਾਰ ਸੰਭਾਲਦੇ ਰਹੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸੀਐਮ ਬਣਨ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਦਾ ਬਿਜਲੀ ਦਾ ਕਾਰੋਬਾਰ ਜਾਰੀ ਰਿਹਾ। ਇਹ ਵੀ ਕਿਹਾ ਕਿ ਕੈਪਟਨ ਪੰਜਾਬ ਦੇ ਸਿਰਫ 2 ਪਰਿਵਾਰਾਂ ਦੇ ਹਿੱਤਾਂ ਦੇ ਬਾਰੇ ਦੇ ਵਿੱਚ ਹੀ ਸੋਚਦੇ ਰਹੇ ਤੇ ਪੰਜਾਬ ਦੀ ਜਨਤਾ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਰਿਹਾ। ਦੇਖੋ ਹੁਣ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਤੇ ਇਹ ਤਾਂ ਪਤਾ ਹੀ ਆ ਕਿ 4.5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਵਿੱਚ ਕੀ ਕੀਤਾ, ਕੁਝ ਕੀਤਾ ਹੀ ਨਹੀਂ। ਐਕਚੁਅਲੀ ਇਹ ਚੀਜ਼ਾਂ ਸਾਹਮਣੇ ਆਉਣਗੀਆਂ, ਪਰ ਸਭ ਤੋਂ ਵੱਡੀ ਹੈਰਾਨਗੀ ਵਾਲੀ ਗੱਲ ਜਿਹੜੀ ਹੈ ਨਾ ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕੁਝ ਨਾ ਕਰਕੇ ਵੀ ਇਸ ਟਾਈਮ ਜਿਹੜੇ ਤਰੀਕੇ ਦੇ ਨਾਲ ਐਕਟੀਵਿਟੀ ਦਿਖਾ ਰਹੇ ਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੁਝ ਵੀ ਚਿੱਤ ਚੇਤਾ ਨਹੀਂ ਰਹਿੰਦਾ ਤੇ ਉਹ ਉਹਨਾਂ ਨੂੰ ਇੱਕ ਰਾਜੇ ਵਜੋਂ ਫੇਰ ਸਵੀਕਾਰ ਕਰ ਲੈਣਗੇ ਤੇ ਉਹਨਾਂ ਨੂੰ ਦੁਬਾਰਾ ਫੇਰ ਤੋਂ ਗੱਦੀ ਦੇ ਉੱਤੇ ਬਿਠਾ ਦੇਣਗੇ, ਕਿਉਂਕਿ ਉਹ ਤਾਂ ਦੁਬਾਰਾ ਫੇਰ ਤੋਂ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਨੇ, ਚਾਹੇ ਉਹ ਭਾਜਪਾ ਦੇ ਨਾਲ ਰਲ ਕੇ ਜਾਂ ਬਾਕੀ ਜਿਹੜੇ ਨੇ ਉਹਨਾਂ ਨੂੰ ਨਾਲ ਜੋੜ ਕੇ ਕੋਸ਼ਿਸ਼ ਇਸ ਤਰ੍ਹਾਂ ਦੀ ਕਰ ਰਹੇ ਆ ਕਿ ਸੱਤਾ ਦੇ ਉੱਤੇ ਉਹਨਾਂ ਨੇ ਫੇਰ ਕਾਬਜ ਹੋ ਜਾਣਾ। ਹੁਣ ਸਾਰਿਆਂ ਤੋਂ ਵੱਡੇ ਸਵਾਲ ਇਹੀ ਰਹਿਣਗੇ ਕਿ ਕੀ ਲੋਕਾਂ ਨੂੰ ਇਹ ਸਾਰਾ ਕੁਝ ਭੁੱਲ ਭੁਲਾ ਜਾਂਦਾ ਜਾਂ ਲੋਕ ਇਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਆ ਜੀ। ਬਿਲਕੁਲ ਜੀ ਬਿਲਕੁਲ, ਪਿਛਲੀਆਂ ਜਿੰਨੀਆਂ ਵੀ ਇਲੈਕਸ਼ਨ ਹੁੰਦੀਆਂ ਦੇਖਿਆ ਕਿ ਲੋਕ ਭੁੱਲ ਵੀ ਛੇਤੀ ਜਾਂਦੇ ਆ। ਅੱਗੇ ਬੱਸਾਂ ਦੇ ਉੱਤੇ ਫੋਟੋ ਬਦਲ ਗਈ ਆ, ਪਹਿਲਾਂ ਬਾਦਲ ਦੀ ਐਂਬੂਲੈਂਸਾਂ ਤੇ ਹੁੰਦੀ ਸੀਗੀ, ਫਿਰ ਕੈਪਟਨ ਦੀ ਬੱਸਾਂ ਤੇ ਆ ਗਈ, ਹੁਣ ਚੰਨੀ ਦੀ ਆ ਗਈ। ਹੁਣ ਸਰਕਾਰ ਪੈਸੇ ਕਿਵੇਂ ਦਿੰਦੀ ਆ? ਦੇਖੋ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ ਕਿ ਇੱਕ ਪਾਸੇ ਜਦੋਂ ਈਵਨ ਰਾਜਾ ਵੜਿੰਗ ਹੋਰੀ ਇਸ ਵੇਲੇ ਮੰਤਰੀ ਨੇ, ਚੰਗਾ ਕੰਮ ਕਰ ਰਹੇ ਆ, ਸਾਰੇ ਉਹਨਾਂ ਦੀ ਤਾਰੀਫ ਵੀ ਇਸ ਪੱਖੋਂ ਕਰ ਰਹੇ ਆ ਕਿ ਹਾਂ ਉਹਨਾਂ ਨੇ ਬੱਸਾਂ ਦਾ ਜਿਹੜੀ ਕਮਾਈ ਆ ਉਹਦੇ 'ਚ ਵਾਧਾ ਹੋਇਆ ਉਹਨਾਂ ਦੀ ਵਜ੍ਹਾ ਕਰਕੇ। ਪਰ ਸਵਾਲ ਇਹ ਆ ਕਿ ਜਿਹੜੇ ਬੱਸਾਂ ਦੇ ਉੱਤੇ ਇਸ਼ਤਿਹਾਰ ਲੱਗਦੇ ਆ ਉਹ ਸਿਰਫ ਸਰਕਾਰ ਦੇ ਕਿਉਂ ਲੱਗਦੇ ਆ? ਜਿਹੜੀ ਸਰਕਾਰ ਹੁੰਦੀ ਆ ਉਹਦੇ ਹੀ ਲੱਗਦੇ ਆ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਐਂਬੂਲੈਂਸ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਫੋਟੋ ਹੁੰਦੀ ਸੀ, ਜਾਂ ਉਹਨਾਂ ਦੀਆਂ ਫੋਟੋਆਂ ਸਾਰੀਆਂ ਜਿੰਨੀਆਂ ਕੁ ਸਰਕਾਰੀ ਬੱਸਾਂ ਉਦੋਂ ਰਹਿ ਗਈਆਂ ਸੀ ਉਹਨਾਂ ਨੇ ਤਾਂ ਲਗਭਗ ਖਤਮ ਹੀ ਕਰ ਦਿੱਤੀਆਂ ਸੀਗੀਆਂ। ਇਹ ਬੱਸਾਂ ਪ੍ਰਾਈਵੇਟ ਹੀ ਰਹਿ ਗਈਆਂ ਸੀ। ਪ੍ਰਾਈਵੇਟ ਦੇ ਉੱਤੇ ਨਹੀਂ ਕੋਈ ਵੀ ਐਡਵਰਟਾਈਜ਼ਮੈਂਟ, ਬਲਕਿ ਇਹ ਸਰਕਾਰੀ ਬੱਸਾਂ ਦੇ ਉੱਤੇ PRTC ਦੀਆਂ, ਰੋਡਵੇਜ਼ ਦੀਆਂ
ਜਾਂ ਪਨ ਬੱਸਾਂ ਦੇ ਉੱਤੇ ਉਹਨਾਂ ਦੀ ਫੋਟੋ ਦਿਸਦੀ ਸੀ। ਫਿਰ ਆ ਗਏ ਕੈਪਟਨ ਅਮਰਿੰਦਰ ਸਿੰਘ ਹੋਰੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਥਾਂ ਥਾਂ ਦੇ ਉੱਤੇ ਹੱਥ ਜੋੜਿਆਂ ਦੀ ਫੋਟੋ, ਚਾਹੇ ਉਹ ਮਿਸ਼ਨ ਫਤਿਹ ਹੋਵੇ, ਚਾਹੇ ਕੋਈ ਇਦਾਂ ਦੇ ਹੋਣ। ਮੁੜ ਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਤਾ, ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਬਣਾਤਾ। ਹੁਣ ਹਾਲਾਤ ਜਿਹੜੇ ਹੁੰਦੇ ਆ ਕਿ ਮੰਨ ਲਓ ਜਿਹੜਾ ਕੁਝ ਐਲਾਨ ਚਰਨਜੀਤ ਸਿੰਘ ਚੰਨੀ ਹੋਰੀ ਅੱਜ ਕਰਦੇ ਆ, ਉਹਦੇ ਪੋਸਟਰ ਪਹਿਲਾਂ ਤਿਆਰ ਹੋਏ ਹੋਏ ਹੁੰਦੇ ਆ, ਤੇ ਨਾਲ ਦੀ ਨਾਲ ਉਹ ਬੱਸਾਂ ਦੇ ਉੱਤੇ ਪੋਸਟਰ ਦਿਸਣੇ ਸ਼ੁਰੂ ਹੋ ਜਾਂਦੇ ਆ। ਔਰ ਥਾਂ ਥਾਂ ਦੇ ਉੱਤੇ ਚਰਨਜੀਤ ਸਿੰਘ ਚੰਨੀ ਹੋਰੀ ਹੱਥ ਜੋੜੀ ਖੜੇ ਨੇ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰੀ ਪਹਿਲਾਂ ਖੜੇ ਹੁੰਦੇ ਸੀਗੇ। ਇਹ ਬੜਾ ਵੱਡਾ ਸਵਾਲ ਹੈ ਕਿ ਜੇ ਤੁਸੀਂ ਜਿਹੜੀ ਆਮਦਨ ਵਧਾਉਣੀ ਆ, ਤੇ ਉਹ ਆਮਦਨ ਵਧਾਉਣ ਦੇ ਵਾਸਤੇ ਤੁਸੀਂ ਇਹ ਜਿਹੜੇ ਇਸ਼ਤਿਹਾਰ ਨੇ ਇਹਨਾਂ ਦੇ ਟੈਂਡਰ ਕਿਉਂ ਨਹੀਂ ਕੱਢਦੇ? ਕਾਂਗਰਸ ਦਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਚਿਹਰਾ ਬਦਲਣ ਦੇ ਨਾਲ ਸਰਕਾਰ ਨੂੰ ਇਹ 59 ਲੱਖ ਰੁਪਏ ਚ ਪਿਆ। ਪੀਆਰਟੀਸੀ ਨੂੰ 893 ਤੇ ਪੰਜਾਬ ਰੋਡਵੇਜ਼ ਪਨ ਬੱਸ ਦੀਆਂ 850 ਬੱਸਾਂ ਦੇ ਉੱਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾਉਣ ਦੇ ਉੱਤੇ ਟਰਾਂਸਪੋਰਟ ਵਿਭਾਗ ਨੇ 58,75,992 ਰੁਪਏ ਖਰਚ ਕੀਤੇ ਸੀਗੇ। ਇਹ ਆਰਟੀਆਈ ਦੇ ਜਰੀਏ ਖੁਲਾਸਾ ਹੋਇਆ ਜੀ। ਔਰ ਇਹ ਕਿਹਾ ਗਿਆ ਕਿ ਸਰਕਾਰ ਨੇ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਾਸਤੇ ਸਰਕਾਰੀ ਬੱਸਾਂ ਦੇ ਉੱਤੇ ਜਿਹੜੇ ਸਤੰਬਰ 21 ਤੱਕ ਕੁੱਲ ਕਿੰਨੇ ਪੈਸੇ ਖਰਚ ਕੀਤੇ, ਇਹਦੇ ਜਵਾਬ ਦੇ ਵਿੱਚ ਵਿਭਾਗ ਕਹਿੰਦਾ ਕਿ ਪੀਆਰਟੀਸੀ ਦੀਆਂ 898 ਬੱਸਾਂ ਦੇ ਉੱਤੇ 1/8/2021 ਤੋਂ ਲੈ ਕੇ 20/9/21 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਪ੍ਰਚਾਰ ਦੇ ਉੱਤੇ 23,38,745 ਖਰਚੇ। ਪੰਜਾਬ ਰੋਡਵੇਜ਼ ਦੀਆਂ ਤੇ ਪਨ ਬੱਸਾਂ ਦੀਆਂ 850 ਬੱਸਾਂ ਦੇ ਉੱਤੇ 29/8/21 ਤੋਂ ਲੈ ਕੇ 22/9/21 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਪ੍ਰਚਾਰ ਦੇ ਉੱਤੇ 35,37,000 ਰੁਪਏ ਖਰਚਿਆ। ਕੁੱਲ 1748 ਬੱਸਾਂ ਦੇ ਉੱਤੇ 58,75,000 ਰੁਪਏ ਖਰਚ ਕੀਤੇ ਗਏ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਲਾਤਾ ਉਹਦੇ ਤੋਂ, ਫਿਰ ਨਾਲ ਦੀ ਨਾਲ ਫੋਟੋਆਂ ਜਿਹੜੀਆਂ ਉਹ ਬਦਲਣੀਆਂ ਪੈ ਗਈਆਂ। ਔਰ ਸਕੀਮਾਂ ਉਹੀ ਨੇ, ਫੋਟੋ ਜਿਹੜੀ ਬਦਲ ਗਈ। ਤੇ ਹੁਣ ਜਿਹੜੇ 90% ਬੱਸਾਂ ਦੇ ਉੱਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਫੋਟੋ ਲੱਗਣ ਦਾ ਕੰਮ ਪੂਰਾ ਹੋ ਗਿਆ। ਇਹ ਲਗਭਗ ਤੁਸੀਂ ਅੰਦਾਜ਼ਾ ਲਾ ਕੇ ਚੱਲੋ ਕਿ ਇੰਨਾ ਹੀ ਪੈਸਾ, ਤਕਰੀਬਨ 59 ਲੱਖ ਰੁਪਈਆ ਹੋਰ ਸਰਕਾਰ ਨੂੰ ਦੇਣਾ ਪਊਗਾ। ਕੀ ਇਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਦਿੱਤਾ ਜਾਂਦਾ ਇਹਨਾਂ ਨੂੰ, ਰੋਡਵੇਜ਼ ਨੂੰ ਜਾਂ ਪੀਆਰਟੀਸੀ ਨੂੰ ਪੈਸਾ? ਬੜਾ ਵੱਡਾ ਸਵਾਲ ਹੈ। ਦੂਜਾ ਵੱਡਾ ਸਵਾਲ ਇਹ ਹੈ ਕਿ ਜਿਹੜੀਆਂ ਸਰਕਾਰੀ ਬੱਸਾਂ ਨੇ ਇਹਨਾਂ ਦੇ ਉੱਤੇ ਸਿਰਫ ਸੱਤਾਧਾਰੀ ਧਿਰ ਦੇ ਪੋਸਟਰ ਕਿਉਂ? ਜੇ ਟੈਂਡਰ ਕੀਤਾ ਜਾਵੇ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਵੀ ਹੱਕ ਹੋਣਾ ਚਾਹੀਦਾ ਕਿ ਉਹ ਵੀ ਇਹਦੇ ਉੱਤੇ ਆਪਣੀ ਫੋਟੋ ਲਵਾ ਸਕਣ। ਜਿਹੜੀ ਪਾਰਟੀ ਵੱਧ ਪੈਸੇ ਦੇ ਦੇਵੇ ਉਹ ਉਸ ਪਾਰਟੀ ਦੇ ਬੋਰਡ ਲੱਗ ਜਾਣ। ਪਰ ਇਸ ਤਰ੍ਹਾਂ ਹੁੰਦਾ ਨਹੀਂਗਾ। ਇਸ ਤਰ੍ਹਾਂ ਹੁੰਦਾ ਇਸ ਕਰਕੇ ਨਹੀਂਗਾ ਕਿ ਉਹਦੇ ਵਾਸਤੇ ਫਿਰ ਪਾਰਦਰਸ਼ਤਾ ਰੱਖਣੀ ਜ਼ਰੂਰੀ ਹੋਊਗੀ ਕਿ ਜਿਹੜੀਆਂ ਕਿ ਸਿਆਸੀ ਧਿਰਾਂ ਕਦੇ ਵੀ ਰੱਖਦੀਆਂ ਨਹੀਂ। ਹੁਣ 59 ਲੱਖ ਰੁਪਈਆ ਸਰਕਾਰ ਦਿੰਦੀ ਆ ਜਾਂ ਨਹੀਂ ਦਿੰਦੀ, ਇਹ ਆਪਣੀ ਜਗ੍ਹਾ ਦੇ ਉੱਤੇ ਆ। ਜਿਵੇਂ ਕਿਸੇ ਵੇਲੇ ਹੁੰਦਾ ਸੀਗਾ ਕਿ ਇੱਕ ਤਾਂ ਬੰਦਾ ਅੰਦਰ ਤੜਫ ਰਿਹਾ ਹੁੰਦਾ ਐਂਬੂਲੈਂਸ ਦੇ, ਤੇ ਬਾਹਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਮੁਸਕਰਾਉਂਦਿਆਂ ਦੀ ਫੋਟੋ ਲੱਗੀ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਜਿਹੜੀਆਂ ਪੀਆਰਟੀਸੀ ਤੇ ਰੋਡਵੇਜ਼ ਦੀਆਂ, ਠੀਕ ਹੈ ਕਿ ਹੁਣ ਕੁਝ ਨਵੀਆਂ ਬੱਸਾਂ ਆਈਆਂ ਨੇ, ਪਰ ਅਜੇ ਵੀ ਕੁਝ ਬੱਸਾਂ ਦੀ ਹਾਲਤ ਇਦਾਂ ਦੀ ਆ, ਉਹਦਾ ਦੀ ਤਰਸਯੋਗ ਹਾਲਤ ਵੇਖ ਕੇ ਤਰਸ ਆਉਂਦਾ। ਤੇ ਜਦੋਂ ਉਹਦਾ ਪੋਸਟਰ ਉਹਦੇ ਉੱਤੇ ਲੱਗਿਆ ਦੇਖਦੇ ਆ ਤੇ ਉਹਦੇ ਤੋਂ ਲੱਗਦਾ ਕਿ ਪੰਜਾਬ ਤਾਂ ਤਰੱਕੀ ਦੀਆਂ ਐਸੀਆਂ ਸਿਖਰਾਂ ਛੋਹ ਰਿਹਾ ਵੀ ਜਿਹੜੇ ਪਹਿਲਾਂ ਕਦੀ ਹੋਇਆ ਹੀ ਨਹੀਂ। ਬਿਲਕੁਲ ਜੀ, ਮੁਸਕਰਾਉਂਦਿਆਂ ਦੀ ਫੋਟੋ ਹੁੰਦੀ ਹੈ। ਇੰਨਾ ਖਰਚਾ ਸਮਝ ਨਹੀਂ ਲੱਗਦੀ ਕਿ ਲੋਕਾਂ ਤੇ ਕਿਉਂ ਨਹੀਂ ਕੀਤਾ ਜਾਂਦਾ। ਅੱਗੇ ਗੱਲ ਕਰਦੇ ਹਾਂ ਸਿੱਖਿਆ ਦੀ। ਮਨੀਸ਼ ਸੋਧੀਆ ਤੇ ਪ੍ਰਗਟ ਸਿੰਘ ਦੇ ਸਿੰਘ ਫਸੇ ਸੀਗੇ ਇਸ ਬਹਿਸ ਦੇ ਵਿੱਚ, ਪਰ ਹੁਣ ਲੱਗਦਾ ਕਿ ਪ੍ਰਗਟ ਸਿੰਘ ਬੈਕਆਊਟ ਹੁੰਦੇ ਜਾਂਦੇ ਆ। ਦੇਖੋ, ਇਸ ਪੱਖੋਂ ਇਹ ਲੱਗਿਆ ਸੀਗਾ ਵੀ ਇਹ ਤਾਂ ਬੜੀ ਚੰਗੀ ਗੱਲ ਹੋਣ ਲੱਗੀ ਆ ਵੀ ਸਿੱਖਿਆ ਦੇ ਖੇਤਰ ਦੇ ਉੱਤੇ ਕੋਈ ਬਹਿਸ ਸ਼ੁਰੂ ਹੋਈ ਆ, ਔਰ ਇੱਕ ਪੋਜ਼ਿਟਿਵ ਬਹਿਸ ਸ਼ੁਰੂ ਹੋਈ ਆ ਕਿ ਸ਼ੁਰੂ ਵੀ ਪ੍ਰਗਟ ਸਿੰਘ ਹੋਰਾਂ ਨੇ ਕੀਤੀ ਸੀਗੀ। ਮਨੀਸ਼ ਸਿਸੋਦੀਆ ਨੇ ਉਹਨਾਂ ਦਾ ਜਵਾਬ ਦੇ ਦਿੱਤਾ। ਉਹ ਕਹਿੰਦੇ 10-10 ਸਕੂਲ ਕੱਢ ਲਓ ਤੇ ਉਹਦਾ ਸਰਵੇ ਕਰਾ ਲੈਂਦੇ ਆ ਕਿ ਕਿੰਨਾ ਦਾ ਐਜੂਕੇਸ਼ਨ ਸਿਸਟਮ ਬੈਟਰ ਹੈ, ਸਕੂਲ ਬੈਟਰ ਨੇ। ਫਿਰ ਪ੍ਰਗਟ ਸਿੰਘ ਹੋਰੀ ਕਹਿੰਦੇ ਕਿ ਨਹੀਂ 10 ਸਕੂਲਾਂ ਦੇ ਉੱਤੇ ਕਿਉਂ, 250 ਸਕੂਲਾਂ ਤੇ ਹੋਣਾ ਚਾਹੀਦਾ। ਮਨੀਸ਼ ਸਿਸੋਦੀਆ ਹੋਰਾਂ ਨੇ 250 ਸਕੂਲਾਂ ਵਾਲਾ ਐਕਸੈਪਟ ਕਰ ਲਿਆ ਚੈਲੰਜ। ਉਹਨਾਂ ਨੇ 250 ਸਕੂਲਾਂ ਦੀ ਲਿਸਟ ਜਾਰੀ ਕਰ ਦਿੱਤੀ
ਵੀ ਆਹ ਲਓ ਫੜੋ ਸਾਡੇ ਸਕੂਲਾਂ ਦੀ ਲਿਸਟ, ਤੇ ਹੁਣ ਦਿਓ ਤੁਸੀਂ ਆਪਣੇ ਸਕੂਲਾਂ ਦੀ ਲਿਸਟ। ਤੇ ਇਹ ਵੀ ਕਹਿਤਾ ਕਿ ਜਿਹੜੇ ਚੈਨਲ ਦੇ ਉੱਤੇ ਤੁਸੀਂ ਕਹੋਗੇ ਉੱਥੇ ਮੈਂ ਆਉਣ ਨੂੰ ਤਿਆਰ ਹਾਂ, ਆਪਣੇ ਕਾਗਜ਼ ਪੱਤਰ ਸਾਰੇ ਲੈ ਕੇ, ਤੇ ਤੁਸੀਂ ਵੀ ਲੈ ਆਓ ਕਿ ਸਿੱਖਿਆ ਸਿਸਟਮ ਕਿਹੜੇ ਸੂਬੇ ਦਾ ਬੈਟਰ ਹੈ। ਪ੍ਰਗਟ ਸਿੰਘ ਹੋਰਾਂ ਨੂੰ ਜਾਂ ਤਾਂ ਜਿਹੜਾ ਸਿੱਖਿਆ ਵਿਭਾਗ ਹੈ ਉਹਦੀ ਅਜੇ ਪ੍ਰੋਪਰ ਪੂਰੀ ਜਾਣਕਾਰੀ ਨਹੀਂ ਸੀ, ਜਾਂ ਸਿਆਸਤ ਵਾਲੇ ਮਾਮਲੇ ਦੇ ਉੱਤੇ ਉਹ ਮਾਰ ਖਾ ਗਏ ਇਸ ਮਸਲੇ ਤੇ। ਪ੍ਰਗਟ ਸਿੰਘ ਹੋਰਾਂ ਨੂੰ ਪਤਾ ਨਹੀਂ ਉਹ ਕਿਸ ਜਾਂ ਕਿਸੇ ਅਫਸਰ ਦੇ ਕਹੇ ਦੇ ਉੱਤੇ ਖੇਡ ਗਏ। ਜਿਹੜਾ ਸਿੱਖਿਆ ਵਿਭਾਗ ਹੈ ਉਹਦਾ ਅਸਲ ਦੇ ਵਿੱਚ ਕਿਵੇਂ ਜਲੂਸ ਨਿਕਲਿਆ ਹੋਇਆ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਹਾਂ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੇ ਉਹਨਾਂ ਦੀ ਸਰਕਾਰ ਦੇ ਵੇਲੇ ਚੱਲਦਿਆਂ ਗਲਤ ਅੰਕੜੇ ਦੇ ਦੇ ਕੇ ਇਹਨਾਂ ਨੇ ਜਿਹੜਾ ਸੀਗਾ ਉਹ ਪਹਿਲੇ ਨੰਬਰ ਦੇ ਉੱਤੇ ਲਿਆਉਣ ਵਾਲਾ ਕੰਮ ਕਰਤਾ। ਚਿੱਠੀਆਂ ਜਾਰੀ ਹੁੰਦੀਆਂ ਸੀਗੀਆਂ ਬੱਚਿਆਂ ਨੂੰ ਕਿ ਤੁਸੀਂ ਫੇਸਬੁੱਕ ਖਾਤਾ ਬਣਾਓ, ਉਹਦੇ ਉੱਤੇ ਜਿਹੜਾ ਸਿੱਖਿਆ ਵਿਭਾਗ ਦਾ ਪੇਜ ਹੈ ਉਹਨੂੰ ਲਾਈਕ ਕਰੋ, ਉਹਨੂੰ ਸ਼ੇਅਰ ਕਰੋ, ਉਹਦੇ ਉੱਤੇ ਕਮੈਂਟ ਕਰੋ। ਅਜਿਹੀਆਂ ਡਿਊਟੀਆਂ ਟੀਚਰਾਂ ਦੀਆਂ ਵੀ ਲੱਗਦੀਆਂ ਸੀਗੀਆਂ। ਇਹਦਾ ਸ਼ਾਇਦ ਇੱਕ ਕਾਰਨ ਇਹ ਸੀਗਾ ਕਿ ਉਹ ਜਿਹੜੇ ਪੇਜ ਨੇ ਉਹਨਾਂ ਦੇ ਉੱਤੇ ਵੱਧ ਤੋਂ ਵੱਧ ਲਾਈਕਸ ਵਧਾ ਕੇ ਉਹਨੂੰ ਇਲੈਕਸ਼ਨਾਂ ਦੇ ਵਿੱਚ ਵਰਤਿਆ ਜਾਵੇ। ਸ਼ਾਇਦ ਉਹਦਾ ਮੇਨ ਪਰਪਸ ਇਹ ਸੀਗਾ। ਇਲੈਕਸ਼ਨਾਂ ਦੇ ਵਿੱਚ ਤਾਂ ਵਰਤਿਆ ਜਾ ਸਕਦਾ, ਪਰ ਜਦੋਂ ਕਿਤੇ ਬਹਿਸ ਦੀ ਗੱਲ ਆ ਗਈ ਉੱਥੇ ਇਹ ਨਹੀਂ ਵਰਤਿਆ ਜਾ ਸਕਦਾ। ਹੁਣ ਪ੍ਰਗਟ ਸਿੰਘ ਹੋਰੀ ਕਹਿੰਦੇ ਕਿ ਮਨੀਸ਼ ਸਿਸੋਦੀਆ ਹੋਰਾਂ ਨੇ 250 ਸਕੂਲਾਂ ਦੀ ਸੂਚੀ ਇੰਨੀ ਤੇਜ਼ੀ ਦੇ ਨਾਲ, ਇੰਨੀ ਜਲਦਬਾਜ਼ੀ ਦੇ ਵਿੱਚ ਕਿਉਂ ਜਾਰੀ ਕਰ ਦਿੱਤੀ। ਇਹ ਕਹਿੰਦੇ ਮੈਂ ਤਾਂ ਪੜ੍ਹਿਆ, ਤੁਸੀਂ ਤਾਂ ਪੜ੍ਹਿਆ ਵੀ ਨਹੀਂ ਜੋ ਮੈਂ ਲਿਖਿਆ ਸੀਗਾ। ਉਹ ਕਹਿੰਦੇ ਕਿ ਮੈਂ ਤਾਂ ਇਹ ਕਿਹਾ ਸੀਗਾ ਕਿ ਰਾਸ਼ਟਰੀ ਪ੍ਰਦਰਸ਼ਨ ਦੇ ਉੱਤੇ ਗ੍ਰੇਡਿੰਗ ਇੰਡੈਕਸ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੀ ਤੁਲਨਾ ਕਰਾਂਗੇ। ਪ੍ਰਗਟ ਸਿੰਘ ਹੋਰੀ ਨੇ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਭੱਜ ਰਹੇ ਆ ਇੱਕ ਕਿਸਮ ਦੇ ਨਾਲ। ਉਹ ਇਹ ਵੀ ਕਹਿੰਦੇ ਕਿ ਮੈਂ ਤਾਂ ਇਹ ਕਿਹਾ ਸੀਗਾ ਤੁਸੀਂ ਪਰਸਨੈਲਿਟੀ ਦੇ ਉੱਤੇ ਗੱਲ ਕਰੋ ਕਿ ਆਮ ਬੰਦਾ ਕੌਣ ਹੈ, ਤੁਸੀਂ ਆਮ ਬੰਦੇ ਹੋ ਜਾਂ ਮੈਂ ਆਮ ਬੰਦਾ ਹੈ। ਇਹ ਮਾਮਲੇ ਦੇ ਉੱਤੇ ਇਸ ਗੱਲ ਦੀ ਉਮੀਦ ਸੀਗੀ ਕਿ ਸ਼ਾਇਦ ਜੇ ਸਿੱਖਿਆ ਖੇਤਰ ਦੇ ਉੱਤੇ ਗੱਲਬਾਤ ਹੋਣ ਲੱਗੀ ਤੇ ਸਿੱਖਿਆ ਖੇਤਰ ਦੇ ਵਿੱਚ ਸੁਧਾਰ ਦੇ ਚਾਂਸਸ ਬਣ ਜਾਣਗੇ। ਇਹ ਗੱਲ ਹੋਈ ਨਹੀਂ। ਮੈਨੂੰ ਨਹੀਂ ਲੱਗਦਾ ਕਿ ਪ੍ਰਗਟ ਸਿੰਘ ਹੋਰਾਂ ਦੇ ਵੱਲੋਂ ਇਹ ਬੈਕਅਪ ਕਰਨ ਤੋਂ ਬਾਅਦ ਕੋਈ ਹੋਰ ਜਿਹੜਾ ਮੰਤਰੀ ਆ ਉਹ ਹੁਣ ਇਸ ਬਹਿਸ ਦੇ ਵਿੱਚ ਘੱਟੋ ਘੱਟ ਦਿੱਲੀ ਵਾਲਿਆਂ ਦੇ ਨਾਲ ਪਊਗਾ, ਕਿਉਂਕਿ ਜਿਹੜੀ ਗੱਲ ਸਹੀ ਆ ਉਹਦੇ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ ਕਿ ਦਿੱਲੀ ਦੇ ਸਕੂਲ, ਸਰਕਾਰੀ ਸਕੂਲ ਤੇ ਦਿੱਲੀ ਦੇ ਜਿਹੜੇ ਹਸਪੀਟਲ ਨੇ ਉਹਨਾਂ ਦੇ ਨਾਲ ਮੁਕਾਬਲਾ ਕਰਨਾ ਬਹੁਤ ਔਖਾ। ਕੁਝ ਸੂਬੇ ਕਰਦੇ ਨੇ, ਕੇਰਲਾ ਵਰਗੇ ਸੂਬੇ ਦਿੱਲੀ ਤੋਂ ਵੀ ਉੱਪਰ ਨੇ। ਕੇਰਲਾ ਦੇ ਵਿੱਚ ਸਕੂਲ ਸਿਸਟਮ, ਸਰਕਾਰੀ ਸਕੂਲ ਸਿਸਟਮ, ਹਸਪੀਟਲ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਬਹੁਤ ਵਧੀਆ ਨੇ, ਦਿੱਲੀ ਦੀਆਂ ਵੀ ਵਧੀਆ ਨੇ। ਪਰ ਜੇ ਤੁਸੀਂ ਇਹ ਕਹੋ ਕਿ ਪੰਜਾਬ ਦੇ ਨਾਲ ਤੁਸੀਂ ਕੱਲ ਨੂੰ ਹਸਪੀਟਲਾਂ ਦਾ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿਓਗੇ ਜਾਂ ਸਕੂਲਾਂ ਦਾ, ਤਾਂ ਇਹ ਪੋਸੀਬਲ ਨਹੀਂ ਹੋ ਸਕਦਾ। ਤੁਸੀਂ ਬਜਟ ਤੋਂ ਹੀ ਦੇਖ ਲਓ, ਉਹਨਾਂ ਦੇ ਬਜਟ ਸਕੂਲਾਂ ਦੇ ਵਾਸਤੇ ਕਿੰਨੇ ਨੇ ਤੇ ਇਹ ਪੰਜਾਬ ਦੇ ਬਜਟ ਕਿੰਨੇ ਨੇ। ਹੁਣ ਪ੍ਰਗਟ ਸਿੰਘ ਹੋਰੀ ਵੀ ਕਹਿੰਦੇ ਕਿ ਉਹ ਤਾਂ ਇੱਕ ਨਗਰ ਨਿਗਮ ਹੈ, ਉਹ ਤਾਂ ਨਿਗਮ ਦੇ ਮੰਤਰੀ ਨੇ, ਮੈਂ ਸੂਬੇ ਦਾ ਮੰਤਰੀ ਆ। ਉਹ ਇਹ ਵੀ ਕਹਿੰਦੇ ਕਿ ਜੀ ਜਿਹੜੇ ਸਾਡੇ ਤਾਂ ਬਹੁਤ ਸਾਰੇ ਸਕੂਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਵੀ ਲੱਗਦੇ ਆ, ਉਹ ਕਈ ਵਾਰੀ ਬੰਦ ਰੱਖਣੇ ਪੈਂਦੇ ਆ। ਉਹ ਵੀ ਕਹਿੰਦੇ ਕਈ ਸਕੂਲ ਇਸ ਤਰ੍ਹਾਂ ਦੇ ਵੀ ਆ ਜਿਹੜੇ ਦਰਿਆ ਪਾਰ ਨੇ ਤੇ ਉੱਥੇ ਤਾਂ ਬੱਚਿਆਂ ਨੂੰ ਪਾਣੀ ਲੰਘ ਕੇ ਬੇੜੀ ਦੇ ਰਾਹੀਂ ਆਉਣਾ ਪੈਂਦਾ, ਪਾਣੀ ਵੱਧ ਜਾਂਦਾ ਤੇ ਫਿਰ ਕਈ ਵਾਰੀ ਛੁੱਟੀ ਕਰਨੀ ਪੈਂਦੀ ਆ। ਤੇ ਜੇ 75 ਸਾਲਾਂ ਦੇ ਵਿੱਚ ਇਹਨਾਂ ਬੱਚਿਆਂ ਦੇ ਵਾਸਤੇ ਕੋਈ ਪੁਲੀ ਨਹੀਂ ਬਣ ਸਕੇ, ਸਕੂਲ ਸਿਸਟਮ ਨਹੀਂ ਲਿਆਂਦਾ ਜਾ ਸਕਿਆ, ਤੇ ਇਹਦੇ ਉੱਤੇ ਫਿਰ ਕਿਸੇ ਸੂਬੇ ਦੇ ਨਾਲ ਬਹਿਸ ਕਰਨ ਦੀ ਕੀ ਜ਼ਰੂਰਤ ਜਿਹੜੀ ਉਹ ਪੈ ਗਈ ਸੀ। ਤੁਸੀਂ ਇਹ ਗੱਲ ਮੰਨੋ ਕਿ ਇੱਥੇ ਅਸੀਂ ਇੰਨੇ ਸਾਲਾਂ ਦੇ ਵਿੱਚ ਕੁਝ ਵੀ ਜਿਹੜਾ ਉਹ ਦੇ ਨਹੀਂ ਸਕੇ ਕਿ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਵੇਂ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਰੋਜ਼ ਬੰਦ ਰਹਿੰਦਾ ਸਾਰਾ ਕੁਝ। ਇਹ ਤਾਂ ਜਿਹੜਾ ਦੀ ਐਕਸਕਿਊਜ਼ ਨਹੀਂ ਮੰਨਿਆ ਜਾ ਸਕਦਾ। ਉਰਲਿਆਂ ਦੀ ਗੱਲ ਕਰ ਲੈਂਦੇ, ਉਰੇ ਸਕੂਲ ਥੋੜ੍ਹੇ ਆ ਕਿ ਸਰਹੱਦ ਨਾਲ ਹੀ ਥੋੜ੍ਹੇ ਲੱਗਦੇ ਆ ਸਾਰੇ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਸਰ, ਉੱਤੇ ਤੁਸੀਂ ਕਾਲ ਕਰ ਸਕਦੇ ਆ ਖਬਰਾਂ ਤੋਂ ਬਾਅਦ 408 272 5200 4082725200। ਜੇ ਤੁਹਾਡਾ ਵੀ ਕੋਈ ਸਵਾਲ ਆ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ। ਡਰੱਗ ਦੇ ਮਾਮਲੇ ਵਿੱਚ ਇੱਕ ਨਵੀਂ ਗੱਲ ਇਹ ਆ ਕਿ ਮੁੱਖ ਮੰਤਰੀ ਹੁਣੀ ਰੋਜ਼ ਹੀ ਰਿਪੋਰਟ ਲੈਣਗੇ। ਦੇਖੋ ਇਹ ਜਿਹੜਾ ਮਾਮਲਾ ਹੈ, ਮੈਨੂੰ ਤਾਂ ਇਹ ਲੱਗਦਾ ਜੀ ਕਿ ਇਹ ਠੰਡੇ ਬਸਤੇ ਦੇ ਵਿੱਚ ਪਾਉਣ ਦੇ ਵਾਸਤੇ ਹੀ ਸਾਰਾ ਕੁਝ ਕੀਤਾ ਗਿਆ। ਜਿਹੜੇ ਇਸ ਵੇਲੇ ਡਿਪਟੀ ਮੁੱਖ ਮੰਤਰੀ ਨੇ
ਜਿਨ੍ਹਾਂ ਦੇ ਕੋਲੇ ਗ੍ਰਹਿ ਮੰਤਰਾਲਾ, ਜਦੋਂ ਨਹੀਂ ਸੀ ਗ੍ਰਹਿ ਮੰਤਰਾਲਾ ਤਾਂ ਉਹ ਰੋਜ਼ ਕਹਿੰਦੇ ਹੁੰਦੇ ਸੀ ਇਹ ਰਿਪੋਰਟ ਖੋਲੋ, ਰਿਪੋਰਟ ਖੋਲੋ। ਹੁਣ ਜਿਉਂ ਗ੍ਰਹਿ ਮੰਤਰੀ ਬਣੇ ਆ ਤੇ ਉਸੇ ਹੀ ਟਾਲ ਮਟੋਲ ਦੇ ਵਿੱਚ ਉਹ ਪੈ ਗਏ। ਇੱਕ ਕਮੇਟੀ ਹੋਰ ਬਣਾਤੀ, ਇਹਦੇ ਵਿੱਚ ਜਿਹੜੇ 3 ਨਾਮ ਨੇ, ਅਨਿਰੁੱਧ ਤਿਵਾੜੀ ਨੇ ਚੀਫ ਸਕੱਤਰ ਨੇ, ਅਨੁਰਾਗ ਵਰਮਾ ਹੋਮ ਸੈਕਟਰੀ ਨੇ, ਤੇ ਇਕਬਾਲਪ੍ਰੀਤ ਸਿੰਘ ਸਹੋਤਾ DGP ਨੇ। ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੇ ਬੰਦ ਲਿਫਾਫੇ ਦੇ ਵਿੱਚ ਹਾਈ ਕੋਰਟ 'ਚ ਸਬਮਿਟ ਜਿਹੜੀ ਇਹ ਰਿਪੋਰਟ ਕੀਤੀ ਸੀ। ਰਿਪੋਰਟ ਖੋਲਣ ਦੀ ਮੰਗ ਵਿਰੋਧੀ ਧਿਰਾਂ ਕਰ ਰਹੀਆਂ ਨੇ। ਵਿਰੋਧੀ ਧਿਰਾਂ ਘੱਟ, ਇਹਨਾਂ ਦੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜ਼ਿਆਦਾ ਕਰ ਰਹੇ ਨੇ। ਹੁਣ ਇਹ ਪੈਨਲ ਬਣਾਇਆ, ਇਹ ਕਿਹਾ ਗਿਆ ਕਿ ਜਿਹੜੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਨੇ ਉਹ ਰੋਜ਼ ਇਸ ਪੈਨਲ ਦੇ ਮਾਮਲੇ ਦੇ ਵਿੱਚ ਉਠਾਏ ਗਏ ਸਟੈਪ ਦੀ ਸਟੇਟਸ ਰਿਪੋਰਟ ਜਾਣਨਗੇ। ਪੈਨਲ ਕਾਨੂੰਨੀ ਰਾਏ ਵੀ ਲਊਗਾ ਕਿ ਹਾਈ ਕੋਰਟ ਦੇ ਬਾਹਰ ਰਿਪੋਰਟ ਖੋਲਿਆ ਜਾਣਾ ਕੀ ਮੁਮਕਿਨ ਹੈ ਜਾਂ ਨਹੀਂ। ਹਾਈ ਕੋਰਟ ਦੀ ਰਿਪੋਰਟ ਖੋਲਣ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ। ਜੇ ਹਾਈ ਕੋਰਟ ਦੀ ਇਜਾਜ਼ਤ ਦੀ ਜ਼ਰੂਰਤ ਹੈ ਤੇ ਕਿੰਨੀ ਛੇਤੀ ਇਹਦੇ ਉੱਤੇ ਕਾਰਵਾਈ ਤੇ ਕਿਹੜੇ ਢੰਗ ਦੇ ਨਾਲ ਕੀਤੀ ਜਾ ਸਕਦੀ ਹੈ। ਉਂਝ ਵੈਸੇ ਹਾਈ ਕੋਰਟ ਦੇ ਵਿੱਚ ਇਹਦੀ ਸੁਣਵਾਈ 8 ਤਰੀਕ ਨੂੰ ਹੈ, 8 ਦਸੰਬਰ ਨੂੰ। ਇਸ ਮਾਮਲੇ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰੀ ਵੀ ਧਿਰ ਬਣ ਗਏ ਔਰ ਉਹਨਾਂ ਨੇ ਧਿਰ ਬਣ ਕੇ ਇਹ ਗੱਲ ਕਹੀ ਕਿ ਮੈਨੂੰ ਫਸਾਉਣ ਦੇ ਯਤਨ ਹੋ ਰਹੇ ਨੇ, ਇਸ ਕਰਕੇ ਮੇਰੀ ਵੀ ਗੱਲ ਇਹਦੇ ਵਿੱਚ ਸੁਣੀ ਜਾਵੇ। ਉਂਝ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਪਿਛਲੇ ਦਿਨੀ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਘਰ ਦਾ ਘਿਰਾਓ ਕੀਤਾ ਸੀਗਾ, ਇਹ ਕਹਿ ਕੇ ਕਿ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਜਾ ਰਿਹਾ ਤੇ ਇਸ ਕਰਕੇ ਉਹਨਾਂ ਨੇ ਜਿਹੜਾ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਿਆਸਤ ਹੋ ਰਹੀ ਹੈ ਜੀ ਇਹਦੇ ਉੱਤੇ, ਔਰ ਇਹ ਸਿਆਸਤ ਅੱਗੋਂ ਕਿੱਧਰ ਨੂੰ ਜਾਊਗੀ ਕੁਛ ਨਹੀਂ ਕਹਿ ਸਕਦੇ ਅਜੇ। ਇੰਨਾ ਜ਼ਰੂਰ ਹੈ ਕਿ ਟਾਲ ਮਟੋਲ ਜਿਹੜੇ ਪਹਿਲਾਂ 10 ਸਾਲ ਕਰਦੇ ਰਹੇ, ਫਿਰ 4.5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰੀ ਕਰਦੇ ਰਹੇ, ਹੁਣ ਉਹ ਕਿਸੇ ਨਵੇਂ ਰੂਪ ਦੇ ਵਿੱਚ ਕਹਿ ਲਓ ਟਾਲ ਮਟੋਲ ਉਸੇ ਤਰੀਕੇ ਨਾਲ ਜਾਰੀ ਹੈ ਜੀ। ਜੀ ਜੀ ਬਿਲਕੁਲ। ਆਪਾਂ ਆਉਂਦੇ ਜੀ ਸਰੋਤੇ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ 4082725200। ਸਟੂਡੀਓ ਦਾ ਫੋਨ ਨੰਬਰ ਹੈ 1। ਬ੍ਰੇਕ ਤੋਂ ਬਾਅਦ ਵਾਪਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਗੀਤ ਗੱਲਾਂ ਤੇ ਮੁੱਦੇ ਉਹ ਤੁਸੀਂ ਪਸੰਦ ਕਰਦੇ ਹੋ ਜੋ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜਿਓ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200 408 272 5200 ਤੇ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਸਕਦੇ ਹੋ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਜੱਸੀ ਗਿੱਲ ਜੀ ਸਤਿ ਸ਼੍ਰੀ ਅਕਾਲ। ਜੱਸੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਆਪਣਾ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸੁਣ ਰਹੇ ਸੀਗੇ ਇੱਕ ਦਿਨ ਸਿੱਧੂ ਸਾਹਿਬ ਕਹਿੰਦਾ ਵੀ ਪੰਜਾਬ ਸਰ 7 ਲੱਖ ਕਰੋੜ ਦਾ ਕਰਜ਼ਾ, ਤੇ ਜਦੋਂ ਇਹਨਾਂ ਨੇ ਸਰਕਾਰ ਲਈ ਆ ਉਦੋਂ 3.5 ਲੱਖ ਕਰੋੜ ਦਾ ਕਰਜ਼ਾ ਸੀਗਾ। ਕੀ ਜਿਹੜਾ ਇੰਨਾ ਇਹਨਾਂ ਨੇ ਆਹ 4.5 ਸਾਲਾਂ ਦੇ ਵਿੱਚ ਕਰਜ਼ਾ ਲਿਆ ਇੰਨਾ ਹੈਗਾ, ਇਹਨਾਂ ਨੇ ਲਾਇਆ ਤਾਂ ਹੈ ਨਹੀਂ, ਕਿੱਥੇ ਗਿਆ? ਥੈਂਕ ਯੂ ਜੀ। ਦੇਖੋ ਐਕਚੁਅਲੀ ਤਾਂ ਜਿਹੜਾ ਕਰਜ਼ਾ ਹੈਗਾ ਜੀ ਉਹ 2,70,72,000 ਕਰੋੜ ਰੁਪਈਏ ਦਾ। ਹਾਂ, ਜਦੋਂ ਤੱਕ ਸਰਕਾਰ ਦੇ ਟਰਮ ਹੈਗੀ ਆ ਮਾਰਚ ਤੱਕ, ਉਦੋਂ ਤੱਕ ਲਗਭਗ 3 ਲੱਖ ਕਰੋੜ ਦਾ ਹੋ ਜਾਣਾ। ਜਿਹੜਾ ਨਵਜੋਤ ਸਿੰਘ ਸਿੱਧੂ ਹੋਰੀ ਨਾਲ ਜੋੜ ਕੇ ਦੱਸਦੇ ਆ, ਉਹ ਇਹਨੂੰ ਇਨਕਲੂਡ ਕਰਕੇ ਦੱਸਦੇ ਆ ਕਿ ਕਿੰਨੀਆਂ ਬਿਲਡਿੰਗਸ ਗਹਿਣੇ ਧਰੀਆਂ ਹੋਈਆਂ ਨੇ, ਕੀ ਕੁਛ ਗਹਿਣੇ ਧਰਿਆ ਹੋਇਆ, ਉਹਨੂੰ ਨਾਲ ਜੋੜ ਕੇ ਸਾਰੇ ਨੂੰ ਦੱਸ ਰਹੇ ਆ। ਹੈਗਾ ਉਹ ਵੀ ਹੈ ਕਰਜ਼ਾ ਜਿਹੜਾ ਕਿੱਥੇ ਲੱਗ ਗਿਆ, ਇਹ ਸਭ ਤੋਂ ਵੱਡਾ ਸਵਾਲ ਹੈ। ਮੇਰੀ ਜੱਜ ਇਸ ਮਾਮਲੇ ਦੇ ਉੱਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਘੱਟੋ ਘੱਟ ਪਿਛਲੇ 20 ਸਾਲਾਂ ਦੇ ਦੌਰਾਨ ਦਾ ਤਾਂ ਪਤਾ ਲੱਗ ਜੇ ਨਾ ਕਿ ਇਹ ਕਰਜ਼ਾ
ਕਿਉਂ ਚੜਿਆ? ਇਹ ਕਰਜ਼ਾ ਮੰਨ ਲਓ ਜਿਹੜੇ ਖਰਚੇ ਨੇ, ਜੇ ਆਪਾਂ ਉਹਦੀ ਤਨਖਾਹਾਂ ਦੀ ਜਾਂ ਪੈਨਸ਼ਨਾਂ ਦੀ ਸਾਰੀ ਉਹ ਗੱਲ ਲਾ ਲਈ, ਉਹ ਤੋਂ ਬਿਨਾਂ ਹੋਰ ਖਰਚਾ ਕਿੱਥੇ ਪੈਂਦਾ? ਲੋਕਾਂ ਦੇ ਜਿਹੜੇ ਟੈਕਸ ਦਿੰਦੇ ਆ, ਜਿਹੜੇ ਟੈਕਸ ਸਿਰਫ ਇਨਕਮ ਟੈਕਸ ਦੇ ਰੂਪ ਦੇ ਵਿੱਚ ਨਹੀਂ, ਚਾਹੇ ਉਹ ਵੈਟ ਹੈ, ਚਾਹੇ ਜਿੰਨੀ ਵੀ ਕਲੈਕਸ਼ਨ ਹੁੰਦੀ ਆ ਰਜਿਸਟਰੀਆਂ ਤੋਂ, ਦੂਜੀ ਤੀਜੀ, ਉਹ ਤਾਂ ਵਧੀਆ, ਕਿਤੇ ਵੀ ਘਟੀ ਨਹੀਂ ਗਈ। ਜੇ ਘਟੀ ਆ ਤੇ ਉਹਦੇ ਵਿੱਚ ਫਿਰ ਲੋਕਾਂ ਦਾ ਕੀ ਕਸੂਰ ਹੈ? ਉਹ ਤਾਂ ਸਰਕਾਰ ਦੀਆਂ ਪਾਲਿਸੀਜ਼ ਹੋਣਗੀਆਂ। ਜਿਹੜਾ ਇੱਥੇ ਆਬਕਾਰੀ ਵਿਭਾਗ ਹੈ, ਉਹਦਾ ਰੈਵਨਿਊ ਕਿਉਂ ਘਟਿਆ? ਰੇਤਾ ਜਿਹੜੀ ਆ ਉਹਦੇ ਤੋਂ ਜਿੰਨਾ ਪੈਸਾ ਆਉਣਾ ਚਾਹੀਦਾ ਸੀ ਉਹਨਾਂ ਕਿਉਂ ਨਹੀਂ ਆਇਆ? ਕੀ ਰੀਜ਼ਨ ਇਹਦੇ ਵਿੱਚ ਰਹੇ? ਇਹ ਸਰਕਾਰ ਨੇ ਦੱਸਣਾ ਹੁੰਦਾ। ਸਰਕਾਰ ਨਹੀਂ ਦੱਸ ਰਹੀ ਤੇ ਸਰਕਾਰ ਕਸੂਰਵਾਰ ਹੈ। ਲਾਉਂਦੀ ਕਿੱਥੇ ਆ? ਇਹਨਾਂ ਨੇ ਆਪਣੇ ਖਰਚੇ ਤਾਂ ਘਟਾਏ ਨਹੀਂ ਗਏ, ਕਿਤੇ ਵੀ ਨਹੀਂ ਘਟਾਏ। ਜਿੱਥੋਂ ਰੈਵਨਿਊ ਆਉਣਾ ਉੱਥੇ ਉੱਥੇ ਲੋਕ ਉਹ ਕਾਬਜ ਨੇ ਜਿਹੜੇ ਸਿਆਸਤ ਦੇ ਵਿੱਚ ਨੇ, ਸਿਆਸੀ ਲੋਕ ਉਹਦੇ ਉੱਤੇ ਕਾਬਜ ਨੇ। ਇੱਥੇ ਬੜੇ ਤਰੀਕੇ ਦੀਆਂ ਚੋਰ ਮੋਰੀਆਂ ਨੇ ਜਿੱਥੋਂ ਇਹ ਲੋਕ ਪੈਸਾ ਕਮਾ ਰਹੇ ਆ। ਜਿਹੜੀਆਂ ਡਿਸਟਿਲਰੀਆਂ ਨੇ ਸ਼ਰਾਬ ਦੀਆਂ, ਇਹ ਠੀਕ ਹੈ ਕਿ ਹਰਿਆਣੇ ਦੀ ਸ਼ਰਾਬ ਜਿਹੜੀ ਆ ਉਹ ਇੱਕ ਬਹੁਤ ਵੱਡਾ ਇੱਥੇ ਪੰਜਾਬ ਦੇ ਖਜ਼ਾਨੇ ਦੇ ਉੱਤੇ ਰੋਲ ਨਿਭਾ ਰਹੀ ਆ, ਉਹਨੂੰ ਡਾਊਨ ਕਰਨ ਦੇ ਵਾਸਤੇ, ਕਿਉਂਕਿ ਉੱਥੇ ਸਮਗਲਿੰਗ ਹੁੰਦੀ ਆ, ਚੰਡੀਗੜ੍ਹ ਤੋਂ ਵੀ ਹੁੰਦੀ ਆ, ਜ਼ਿਆਦਾ ਹਰਿਆਣੇ ਤੋਂ ਹੁੰਦੀ ਆ। ਜਿਹੜੀਆਂ ਪੰਜਾਬ ਦੀਆਂ ਡਿਸਟਿਲਰੀਆਂ ਨੇ ਅੰਦਰ, ਉੱਥੋਂ ਵੀ ਅੰਦਰੋਂ ਜਿਹੜੇ ਟਰੱਕ ਕੱਢੇ ਜਾਂਦੇ ਆ, ਉਹ ਬਿਨਾਂ ਟੈਕਸ ਦਿੱਤਿਆਂ ਸਰਕਾਰ ਨੂੰ ਉਹ ਅੰਨ੍ਹੇਵਾਹ ਲੁੱਟ ਹੋ ਰਹੀ ਆ। ਉਹ ਲੁੱਟ ਤਾਂ ਹੋ ਰਹੀ ਆ ਕਿ ਉਹ ਸਿਆਸੀ ਲੋਕਾਂ ਦੀਆਂ ਨੇ ਡਿਸਟਿਲਰੀਆਂ। ਆ ਜਿਹੜੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਨੇ, ਕਿਸੇ ਨੂੰ ਭੁੱਲ ਥੋੜੀ ਆ ਕਿ ਇਹ ਕਿਹਦੀਆਂ ਨੇ। ਇਹ ਜੇ ਇਹਨਾਂ ਚੀਜ਼ਾਂ ਦੇ ਉੱਤੇ ਨਹੀਂ ਜਿੰਦਾ ਕੁੰਡਾ ਲੱਗਿਆ ਤਾਂ ਉਹ ਸਰਕਾਰ ਦੀ ਜਵਾਬਦੇਹੀ ਹੈ ਜੀ। ਸਰਕਾਰ ਜਵਾਬ ਦੇਵੇ, ਲੋਕਾਂ ਨੇ ਥੋੜੀ ਜਵਾਬ ਦੇਣਾ ਜੀ। ਜੀ ਅਗਲੇ ਕਾਲਰ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਪਿਛਲੇ ਹਫ਼ਤੇ ਵੀ ਕੁਐਸਚਨ ਕੀਤਾ, ਸਮੇਂ ਦੀ ਘਾਟ ਕਰਕੇ ਤੁਸੀਂ ਦੱਸ ਨਹੀਂ ਸਕੇ। ਮੇਰਾ ਕੁਐਸਚਨ ਸੀ ਵੀ ਜਿਸ ਤਰ੍ਹਾਂ ਹੁਣ ਕੈਪਟਨ ਹੋ ਗਿਆ ਜਾਂ ਬੀਜੇਪੀ ਜਾਂ ਅਕਾਲੀ, ਚੌਥੀ ਹੁਣ ਬਸਪਾ ਵਾਲੇ ਰਲ ਗਏ ਸੀਗੇ ਤਾਂ ਪਹਿਲਾਂ ਵੀ ਇੱਕੋ ਹੀ, ਤੇ ਕੀ ਇਹ ਆਪਣੇ ਕਾਂਗਰਸ ਨੂੰ ਕੀ ਟੱਕਰ ਦੇ ਸਕਣਗੇ ਜੇ ਉਹਨਾਂ ਜਿਹੜਾ ਆਉਣ ਵਾਲੀ ਚੋਣਾਂ 'ਚ? ਇਹ ਮੈਂ ਪੁੱਛਣਾ ਸੀ ਜੀ। ਨਹੀਂ ਦੇਖੋ, ਅਜੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਕਰਕੇ ਨਹੀਂ ਕਿਹਾ ਜਾ ਸਕਦਾ ਕਿ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਇਹ ਆ, ਕਿਉਂਕਿ ਇਹ ਤਾਂ ਹੁਣ ਗੱਲ ਕਲੀਅਰ ਹੋ ਗਈ ਨਾ ਕਿ ਕਿਸਾਨਾਂ ਦੇ ਖੇਤੀ ਕਾਨੂੰਨਾਂ ਵਾਲੀ ਗੱਲ ਤਾਂ ਮੰਨੀ ਗਈ। ਹੁਣ ਕਿਸਾਨ ਵਾਪਸੀ ਦੇ ਉੱਤੇ ਨਿਰਭਰ ਹੈ। ਵਾਪਸੀ ਦੇ ਉੱਤੇ ਆ ਕੇ ਕੀ ਕਿਸਾਨ ਵੀ ਕੋਈ ਧਿਰ ਬਣਦੇ ਆ? ਕਿਉਂਕਿ ਕੁਝ ਆਗੂ ਹੈਗੇ ਆ ਜਿਹੜੇ ਇਹ ਸਮਝਦੇ ਆ ਕਿ ਸਾਨੂੰ ਜਾਣਾ ਚਾਹੀਦਾ ਸਿਆਸਤ ਦੇ ਵਿੱਚ। ਕੁਝ ਆਗੂ ਹੈਗੇ ਆ ਜਿਹੜੇ ਕਹਿੰਦੇ ਕਿ ਨਹੀਂ, ਸਾਨੂੰ ਨਹੀਂ ਜਾਣਾ ਚਾਹੀਦਾ। ਉਹ ਕਿਹੋ ਜਿਹਾ ਸਟੈਂਡ ਲੈਂਦੇ ਆ, ਇਹਦੇ ਉੱਤੇ ਬਹੁਤ ਕੁਝ ਡਿਪੈਂਡ ਕਰੂਗਾ। ਜਿਵੇਂ ਕਾਂਗਰਸ ਨੇ ਬਦਲ ਦਿੱਤਾ ਸੀਗਾ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਲੈਣ ਦਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬਦਲਤਾ। ਆ 15 ਕੁ ਦਿਨ ਲੱਗੇ, ਉਹ ਬੁਲਬੁਲਾ ਜਿਹਾ ਜਿਹੜਾ ਸੀਗਾ ਉਹ ਲਗਭਗ ਕਲੀਅਰ ਹੁੰਦਾ ਤੁਰਿਆ ਜਾ ਰਿਹਾ ਕਿ ਐਲਾਨ ਹੀ ਐਲਾਨ ਨੇ। ਉਂਝ ਕੁਛ ਬਹੁਤਾ ਪੱਲੇ ਹੈ ਨੀ ਗਾ ਕਾਂਗਰਸ ਦੇ ਵੀ। ਕਾਂਗਰਸ ਦੱਸੂਗੀ ਤੇ ਕੀ ਦੱਸੂਗੀ? ਤੁਸੀਂ ਬਾਕੀ ਗੱਲਾਂ ਛੱਡੋ, ਵਿਰੋਧੀ ਧਿਰਾਂ ਨੂੰ ਛੱਡੋ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪਹਿਲੇ ਕਾਲਰਸ ਨੇ ਗੱਲ ਕੀਤੀ। ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਸਵਾਲ ਖੜੇ ਕਰ ਰਹੇ ਆ, ਉਹਨਾਂ ਸਵਾਲਾਂ ਦੇ ਰੂਪ ਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਕਾਂਗਰਸ ਨੇ ਕੀਤਾ ਜਿਹੜਾ ਕੀ ਹੈ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ 4.5 ਸਾਲ ਭੁਲਾਉਣ ਦੇ ਯਤਨ ਕੀਤੇ ਜਾ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਭੁਲਾ ਲਏ ਜਾਣ। ਇਹ ਹੈ ਜੀ। ਦੂਸਰਾ, ਜਿਹੜੀ ਬਸਪਾ ਤੇ ਅਕਾਲੀ ਦਲ ਹੈ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਬਸਪਾ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਇਸ ਵੇਲੇ ਚਲੇ ਗਈ ਆ। ਉੱਤਰ ਪ੍ਰਦੇਸ਼ ਦੇ ਵਿੱਚ ਉਹ ਸਭ ਤੋਂ ਛੋਟੀ ਪਾਰਟੀ ਬਣ ਗਈ ਆ। ਪੰਜਾਬ ਦੇ ਵਿੱਚ ਉਹਦਾ ਕੋਈ ਕਿੰਨਾ ਕੁ ਆਧਾਰ ਬਚਦਾ? ਮੇਰੀ ਜਾਚੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਮੁੱਖ ਮੰਤਰੀ ਬਣਨ ਦੇ ਨਾਲ ਬਸਪਾ ਦਾ ਲਗਭਗ ਆਧਾਰ ਖਤਮ ਹੋਣ ਦੇ ਕੰਢੇ ਦੇ ਉੱਤੇ ਆ। ਇਸੇ ਕਰਕੇ ਰੋਜ਼ ਐਡਜਸਟਮੈਂਟ ਬਦਲੀ ਜਾ ਰਹੀ ਆ ਅਕਾਲੀ ਦਲ ਬਾਦਲ ਦੇ ਵੱਲੋਂ, ਅਕਾਲੀ ਦਲ ਬਾਦਲ ਤੇ ਬਸਪਾ ਦੇ ਵੱਲੋਂ। ਕਦੀ ਆਹ ਸੀਟ ਜਿਹੜੀ ਇੱਧਰ ਕਰ ਲਈ, ਕਦੀ ਉਧਰਲੀ ਸੀਟ ਇੱਧਰ ਕਰ ਲਈ। ਇਸ ਤਰੀਕੇ ਦੇ ਨਾਲ ਉਹ ਕੀਤੀ ਜਾ ਰਹੀ ਆ। ਆਮ ਆਦਮੀ ਪਾਰਟੀ ਹੈਗੀ ਜਿਹੜੀ ਇੱਕ ਹੋਰ ਧਿਰ, ਜਿਹੜੀ ਕਿ ਪਹਿਲਾਂ ਤਾਂ ਉਹ ਕਾਫੀ ਉੱਪਰ ਚੱਲ ਰਹੀ ਸੀ, ਫਿਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਆਉਣ ਦੇ ਨਾਲ ਉਹਨੂੰ ਵੀ ਢਾਹ ਲੱਗੀ। ਪਰ ਪਿਛਲੇ ਤਕਰੀਬਨ ਹਫ਼ਤੇ 10 ਦਿਨ ਤੋਂ ਉਹਦੀਆਂ ਸਰਗਰਮੀਆਂ ਜਿਵੇਂ ਫੇਰ ਜ਼ੋਰ ਫੜ ਗਈਆਂ ਨੇ। ਖਾਸ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਦੀਆਂ
ਲਗਾਤਾਰ ਪੰਜਾਬ ਦੇ ਵਿੱਚ ਲੱਗ ਰਹੀਆਂ ਫੇਰੀਆਂ, ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਐਲਾਨ ਤੇ ਭਗਵੰਤ ਮਾਨ ਹੋਰਾਂ ਦਾ ਐਕਟਿਵ ਹੋਣਾ, ਉਹਦੇ ਨਾਲ ਫਿਰ ਇੱਕ ਵਾਰੀ ਪਾਰਟੀ ਦੇ ਵਿੱਚ ਹਿਲਜੁਲ ਵੱਡੀ ਹੋਣੀ ਸ਼ੁਰੂ ਹੋ ਗਈ ਆ। ਜਿਹੜੀ ਧਿਰ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਵਾਲੀ ਜਿਹੜੀ ਇੱਕ ਧਿਰ ਹੈ, ਉਹ ਕਿੰਨਾ ਕੁ ਰੋਲ ਨਿਭਾ ਸਕਦੀ ਹੈ? ਕਹਿਣ ਨੂੰ ਭਾਰਤੀ ਜਨਤਾ ਪਾਰਟੀ ਜੋ ਮਰਜ਼ੀ ਦਾਅਵੇਦਾਰੀਆਂ ਕਰੀ ਚੱਲੇ, 117 ਦੇ ਉੱਤੇ ਚੋਣ ਲੜਨੀ ਆ, ਸਰਕਾਰ ਬਣਾਉਣੀ ਆ, ਇਹ ਤਾਂ ਪੋਸੀਬਲ ਹੈ ਨਹੀਂ ਗਾ, ਨਾ ਇਹ ਕੁਝ ਹੋ ਸਕਣਾ। ਪਰ ਇੰਨਾ ਜ਼ਰੂਰ ਹੈ ਕਿ ਇਹ ਅਹਿਮ ਰਹੂਗਾ ਵੇਖਣਾ ਕਿ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਕੁਝ ਸੀਟਾਂ ਦੇ ਉੱਤੇ ਹੈਗਾ, ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨਾਲ ਰਲ ਕੇ ਇਹ ਡੈਂਟ ਕਿਹਨੂੰ ਪਾਉਂਦੇ ਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਨਾਲ ਰਲਣਾ, ਉਹ ਕਿੰਨੀਆਂ ਸੀਟਾਂ ਤੇ ਲੜਦੇ ਆ, ਪੰਥਕ ਵੋਟ ਬੈਂਕ ਉਹਨਾਂ ਨੂੰ ਕਿੰਨਾ ਜਾਂਦਾ, ਜਿੰਨਾ ਜਾਊਗਾ ਉਹ ਅਕਾਲੀ ਦਲ ਨੂੰ ਡੈਂਟ ਪਾਉਣਗੇ। ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਂਗਰਸ ਨੂੰ ਡੈਂਟ ਪਾਊਗੀ ਬਿਨਾਂ ਕਿਸੇ ਸ਼ੱਕ ਦੇ। ਆਮ ਆਦਮੀ ਪਾਰਟੀ ਕਿੰਨਾ ਕੁ ਗੇਨ ਕਰੂਗੀ ਆਉਂਦੇ ਦਿਨਾਂ ਦੇ ਦੌਰਾਨ, ਮੇਰੀ ਜਾਚੇ ਅਗਲੇ 8-10 ਦਿਨਾਂ ਦੇ ਵਿੱਚ ਕਾਫੀ ਹੱਦ ਤੱਕ ਤਸਵੀਰ ਕਲੀਅਰ ਹੋਣ ਦੇ ਚਾਂਸਸ ਨੇ। ਉਦੋਂ ਤੱਕ ਕਿਸਾਨ ਵੀ ਉਥੋਂ ਮੁੜ ਆਉਣਗੇ ਦਿੱਲੀ ਤੋਂ। ਜੀ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਲੱਖੇ ਸਿਧਾਣੇ ਨੇ ਜਿਹੜਾ ਬਰਗਾੜੀ ਸਟੇਜ ਤੋਂ ਬਿਆਨ ਦਿੱਤਾ ਕਿ ਜੇ ਕਿਸਾਨ, ਪੰਜਾਬ ਦੇ ਕਿਸਾਨ ਮੋਰਚਾ ਫਤਿਹ ਸਮਝ ਕੇ ਤੇ ਵਾਪਸ ਆ ਜਾਣ ਤਾਂ ਇਹ ਯੂਪੀ ਤੇ ਬਿਹਾਰ ਨਾਲ ਦਾ ਸਾਥ ਛੱਡਣ ਵਾਲੀ ਗੱਲ ਹੋਊਗੀ, ਕਿਉਂਕਿ ਉਹਨਾਂ ਨੂੰ ਤਾਂ ਐਮਐਸਪੀ ਬਿਲਕੁਲ ਨਹੀਂ ਮਿਲਦੀ, ਤੇ ਜੇ ਐਮਐਸਪੀ ਦਾ ਫੈਸਲਾ ਹੀ ਨਾ ਹੋਇਆ ਤੇ ਉਹਨਾਂ ਨੂੰ ਤਾਂ ਕੋਈ ਗੇਨ ਹੀ ਨਾ ਹੋਇਆ ਫਿਰ ਇਸ ਮੋਰਚੇ ਦਾ। ਸੋ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਜੀ ਥੈਂਕ ਯੂ। ਦੇਖੋ, ਮੈਂ ਪਹਿਲਾਂ ਵੀ ਗੱਲ ਜਿਹੜੀ ਕੀਤੀ ਆ, ਮੈਂ ਇਹ ਨਹੀਂ ਗੱਲ ਕਰਦਾ ਕਿ ਲੱਖੇ ਸਿਧਾਣੇ ਨੇ ਕਿਹਾ ਤੇ ਤਾਂ ਕਰਕੇ ਨਹੀਂ। ਇਹ ਸੰਯੁਕਤ ਕਿਸਾਨ ਮੋਰਚਾ, ਜਿਹਨੇ ਇਹ ਮੋਰਚਾ ਹੁਣ ਤੱਕ ਬਹੁਤ ਸਿਆਣਪ ਦੇ ਨਾਲ ਚਲਾਇਆ, ਮੇਰੀ ਜਾਚੇ ਉਹ ਇਸ ਚੀਜ਼ ਨੂੰ ਬਹੁਤ ਧਿਆਨ ਦੇ ਵਿੱਚ ਰੱਖਣਗੇ ਕਿ 2022 ਦੀਆਂ ਪੰਜਾਬ ਦੀਆਂ ਕੁਝ ਸੀਟਾਂ ਦੇ ਉੱਤੇ ਚੋਣ ਲੜਨੀ ਉਹਨਾਂ ਦੇ ਵਾਸਤੇ ਕੋਈ ਬਹੁਤੀ ਅਹਿਮੀਅਤ ਨਹੀਂ ਗੀ, ਬਲਕਿ ਸੰਯੁਕਤ ਕਿਸਾਨ ਮੋਰਚਾ ਇੱਕ ਬਹੁਤ ਵੱਡੀ ਧਿਰ ਦੇ ਵਜੋਂ ਖੜਾ ਹੋ ਗਿਆ, ਔਰ ਵਿਰੋਧੀ ਧਿਰ ਜੋ ਨਹੀਂ ਕਰ ਸਕੀ ਉਹ ਸੰਯੁਕਤ ਕਿਸਾਨ ਮੋਰਚੇ ਨੇ ਕਰਕੇ ਵਿਖਾਇਆ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਐਮਐਸਪੀ ਵਾਲੇ ਮੁੱਦੇ ਵਾਲੀ, ਜੇ ਸਮੁੱਚੇ ਮੁਲਕ ਦੇ ਵਿੱਚ ਸਹਿਯੋਗ ਮਿਲਿਆ ਇਹਨਾਂ ਸੰਯੁਕਤ ਕਿਸਾਨ ਮੋਰਚੇ ਨੂੰ, ਤੇ ਉਹ ਐਮਐਸਪੀ ਦੇ ਮੁੱਦੇ ਕਰਕੇ ਮਿਲਿਆ। ਸਾਨੂੰ ਕਿਸੇ ਵੀ ਚੀਜ਼ ਦੇ ਉੱਤੇ ਐਡੇ ਕਾਲੇ ਨਹੀਂ ਪੈ ਜਾਣਾ ਚਾਹੀਦਾ ਕਿ ਛੇਤੀ ਕੀਤਿਆਂ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਇੱਥੇ ਇੱਕ ਮੀਡੀਆ ਦੀ ਧਿਰ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਕਿਸਾਨ ਉੱਠਦੇ ਕਿਉਂ ਨਹੀਂ, ਇਹ ਛੇਤੀ ਕਿਉਂ ਨਹੀਂ ਉੱਠ ਆਉਂਦੇ। ਕੋਈ ਧਮੱਚੜ ਨਹੀਂ ਮਚਾਇਆ ਸੰਯੁਕਤ ਕਿਸਾਨ ਮੋਰਚੇ ਨੇ, ਕੋਈ ਏਦਾਂ ਦੀ ਗੱਲ ਨਹੀਂ ਕੀਤੀ ਜਿਹਦੇ ਵਿੱਚੋਂ ਕਾਲਾਪਨ ਦਿਸ ਰਿਹਾ ਹੋਵੇ। ਹਾਂ, ਜਿਹੜੇ ਸਵਾਲ ਉਹਨਾਂ ਨੇ ਰੇਜ਼ ਕੀਤੇ ਨੇ ਜਾਂ ਜਿਹਦੇ ਉੱਤੇ ਮੀਟਿੰਗ ਹੋ ਰਹੀ ਆ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਹੋ ਰਹੀ ਆ, ਭਲਕੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਆ, ਸਾਨੂੰ ਉਹਨਾਂ ਜਥੇਬੰਦੀਆਂ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ। ਇਹ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਪਤਾ ਹੈ ਕਿ ਕੱਲੇ ਪੰਜਾਬ ਜੇ ਲੜਦਾ ਹੁੰਦਾ, ਕੱਲਾ ਪੰਜਾਬ ਮੂਹਰੇ ਲੱਗਿਆ ਹੁੰਦਾ ਤੇ ਸ਼ਾਇਦ ਏਡਾ ਮੋਰਚਾ ਜਿੱਤ ਸਕਣਾ ਔਖਾ ਸੀਗਾ। ਇਹਦੇ ਵਿੱਚੋਂ ਨਾ ਪੰਜਾਬ ਨੂੰ ਮਨਫੀ ਕੀਤਾ ਜਾ ਸਕਦਾ, ਨਾ ਹਰਿਆਣੇ ਨੂੰ, ਨਾ ਉੱਤਰ ਪ੍ਰਦੇਸ਼ ਨੂੰ, ਨਾ ਰਾਜਸਥਾਨ ਨੂੰ। ਬੇਸ਼ੱਕ ਬਿਹਾਰ ਕਿਉਂਕਿ ਬਹੁਤ ਦੂਰ ਸੀਗਾ, ਟ੍ਰੇਨ ਨਹੀਂ ਚੱਲਦੀਆਂ ਸੀਗੀਆਂ, ਜੇ ਕਿਤੇ ਟ੍ਰੇਨ ਵਗੈਰਾ ਚੱਲਦੀਆਂ ਹੁੰਦੀਆਂ, ਬਿਹਾਰ ਇੰਨੀ ਦੂਰ ਨਾ ਹੁੰਦਾ ਤੇ ਉਹ ਵੀ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਜਾਂਦੇ ਇੱਥੇ। ਪਰ ਸਹਿਯੋਗ ਉਹਨਾਂ ਦਾ ਪੂਰਾ ਰਿਹਾ। ਈਵਨ ਅਸੀਂ ਪੱਛਮੀ ਬੰਗਾਲ ਨੂੰ ਵੀ ਕਿਵੇਂ ਮਨਫੀ ਕਰ ਸਕਦੇ ਹਾਂ? ਪੱਛਮੀ ਬੰਗਾਲ ਦੇ ਵਿੱਚ ਕਿਸਾਨ ਗਏ ਸੀਗੇ ਪ੍ਰਚਾਰ ਕਰਨ ਦੇ ਵਾਸਤੇ, ਲੋਕ ਆਖੇ ਲੱਗੇ ਨਾ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਆਖੇ ਲੱਗਣਗੇ। ਜੇ ਤੁਸੀਂ ਰਾਜੇਵਾਲ ਸਾਹਿਬ ਦੀ ਸਪੀਚ ਸੁਣੀ ਹੋਵੇ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਉਹਨਾਂ ਲੋਕਾਂ ਨੂੰ ਕਿਵੇਂ ਮਾਫ ਕਰ ਸਕਦੇ ਹਾਂ ਜਿਨ੍ਹਾਂ ਨੇ ਸਾਨੂੰ ਗਾਲਾਂ ਤੱਕ ਕੱਢੀਆਂ, ਸਾਨੂੰ ਕਿਹੋ ਜਿਹੇ ਭੈੜੇ ਭੈੜੇ ਲਫ਼ਜ਼ਾਂ ਦੇ ਨਾਲ ਜਿਹੜਾ ਉਹ ਸੰਬੋਧਿਤ ਉਹਨਾਂ ਨੇ ਕੀਤਾ। ਇਹ ਬਿਲਕੁਲ ਗੱਲ ਉਹਨਾਂ ਦੀ ਜਿਹੜੀ ਉਹ ਸਹੀ ਆ। ਤਾਂ ਮੈਂ ਸਮਝਦਾ ਕਿ ਇਸ ਮਾਮਲੇ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਸਾਨੂੰ ਉਡੀਕਣਾ ਚਾਹੀਦਾ, ਬਜਾਏ ਇਹਦੇ ਕਿ ਕੋਈ ਟਿੱਪਣੀ ਕੀਤੀ ਜਾਵੇ। ਜਿਨ੍ਹਾਂ ਨੇ ਏਡੇ ਵੱਡੇ ਪੱਧਰ ਦੇ ਉੱਤੇ ਮੋਰਚਾ ਚਲਾਇਆ, ਜਿੱਤਿਆ ਮੋਰਚਾ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡੀ ਸਲਾਹ ਦੇ ਉੱਤੇ ਉਹ ਆਹ ਕੁਛ ਜਿਹੜਾ ਦੀ ਉਹ ਕਰ ਲੈਣ?
ਇਹ ਜੇ ਉਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਤੇ ਉਹਨਾਂ ਨੇ ਇੰਨਾ ਇਸ ਮੋਰਚੇ ਨੂੰ ਇੱਥੋਂ ਤੱਕ ਪਹੁੰਚਾਇਆ, ਤੇ ਅੱਗੋਂ ਵੀ ਵਿਸ਼ਵਾਸ ਕਰਨਾ ਚਾਹੀਦਾ। ਔਰ ਸੰਯੁਕਤ ਕਿਸਾਨ ਮੋਰਚਾ ਉਮੀਦ ਹੈ ਕਿ ਜਿਹੜਾ ਵਿਰੋਧੀ ਧਿਰ ਦਾ ਉਹਨੇ ਐਡਾ ਵੱਡਾ ਰੋਲ ਨਿਭਾਇਆ ਉਹਨੂੰ ਕਾਇਮ ਰੱਖੂਗਾ, ਨਾ ਸਿਰਫ ਇੱਕ ਸੂਬੇ ਤੱਕ ਬਲਕਿ ਮੁਲਕ ਪੱਧਰ ਦੇ। ਜੀ ਬਿੰਦਰ ਤੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਹਿਬ। ਮੈਂ ਨਾ ਰੇਡੀਓ USA ਦਾ ਧੰਨਵਾਦ ਕਰਨਾ ਚਾਹੁੰਦਾ। ਇਹਨਾਂ ਰੇਡੀਓ USA ਤੇ ਭਾਵੇਂ ਸਤਿ ਸ਼੍ਰੀ ਅਕਾਲ ਜਿੰਨੀ ਮਰਜ਼ੀ ਲੰਮੀ ਬੁਲਾ ਲਓ, ਕਈ ਰੇਡੀਓ ਵਾਲੇ ਉਹ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਣ ਦਿੰਦੇ, ਕਹਿੰਦੇ ਵੀ ਦੁਬਾਰਾ ਤੁਸੀਂ ਕੁਐਸਚਨ ਕਰੋ। ਇਸ ਗੱਲੋਂ ਹਰਜੋਤ ਸਿੰਘ ਜੀ ਦਾ ਧੰਨਵਾਦ ਆ, ਨੰਬਰ 1 ਤੇ ਰੇਡੀਓ USA ਆ ਹੁਣ ਇਸ ਟਾਈਮ ਤੇ ਮੇਰਾ ਸਵਾਲ ਆ ਜੀ, ਚੰਨੀ ਜਿਹੜਾ 2-3 ਮਹੀਨੇ ਲਈ ਆਪਣੀਆਂ ਫੋਟੋ ਚੇਂਜ ਕਰਦਾ ਬੱਸਾਂ ਤੇ, ਉਹ ਤਾਂ ਕਰਨ ਦੀ ਲੋੜ ਨਹੀਂ ਸੀ, ਕੰਮ ਕਰਕੇ ਵਿਖਾਉਣਾ ਚਾਹੀਦਾ ਚੰਨੀ ਸਾਹਿਬ ਨੂੰ ਹਕੀਕਤ ਦੇ ਵਿੱਚ, ਨਾ ਕਿ ਐਲਾਨ ਹੀ ਕਰਨੇ ਚਾਹੀਦੇ ਆ। ਤੇ ਮੇਰਾ ਸਵਾਲ ਇਹ ਬੱਸਾਂ ਨਾਲ ਰਿਲੇਟਡ ਹੀ ਆ ਦੂਸਰਾ ਵੀ ਏਅਰਪੋਰਟ ਤੋਂ ਬੱਸ ਰੋਡਵੇਜ਼ ਦੀ ਚੱਲੂਗੀ ਅਜੇ ਕਿ ਨਹੀਂ, ਜਾਂ ਕੇਜਰੀਵਾਲ ਦੇ ਵਿੱਚ ਮਤਲਬ ਕੋਈ ਹੈ ਆ ਨੁਕਸ ਜਾਂ ਕਿੱਥੇ ਪ੍ਰੋਬਲਮ ਆ? ਬਾਦਲਾਂ ਦੀਆਂ ਬੱਸਾਂ ਇੰਨੀਆਂ ਚੱਲਦੀਆਂ ਰਹੀਆਂ ਏਅਰਪੋਰਟ ਤੋਂ, ਸਰਕਾਰੀ ਬੱਸ ਕੇਜਰੀਵਾਲ ਕਿਉਂ ਨਹੀਂ ਚੱਲਣ ਦਿੰਦਾ? ਇਹ ਕੀ ਕਾਰਨ ਆ ਜੀ? ਇਹ ਦੱਸੋ ਜੀ ਪਲੀਜ਼। ਥੈਂਕ ਯੂ ਜੀ, ਥੈਂਕ ਯੂ। ਦੇਖੋ, ਇੱਕ ਸਿਸਟਮ ਹੈ, ਉਸ ਸਿਸਟਮ ਤੋਂ ਬਿਨਾਂ ਨਹੀਂ ਤੁਸੀਂ ਕਰ ਸਕਦੇ। ਰਾਜਾ ਵੜਿੰਗ ਹੁਰੀ ਇਸ ਮਾਮਲੇ ਦੇ ਉੱਤੇ ਮੈਂ ਸਮਝਦਾ ਕਿ ਉਹ ਗਲਤ ਨਹੀਂ, ਕਿਉਂਕਿ ਉਹ ਸਿਰਫ ਚਿੱਠੀ ਲਿਖ ਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਰਹੇ ਆ। ਉਹ ਦਿੱਲੀ ਦੇ ਟਰਾਂਸਪੋਰਟ ਮੰਤਰੀ ਨੂੰ ਕਿਉਂ ਨਹੀਂ ਸਿੱਧਾ ਲਿਖਦੇ ਜਾਂ ਮਿਲਦੇ? ਦੁਸ਼ਮਣੀ ਥੋੜੀ ਹੈ ਜੀ, ਕੋਈ ਦੋ ਵੱਖਰੇ ਸੂਬੇ ਨੇ, ਉਹਨਾਂ ਦੇ ਨਾਲ ਮਸਲਾ ਹੱਲ ਕਰਨ। ਇੱਥੇ ਵੋਲਵੋ ਦੀਆਂ ਇੰਨੀਆਂ ਮਹਿੰਗੀਆਂ ਬੱਸਾਂ ਲੈ ਕੇ ਖੜੀਆਂ ਕੀਤੀਆਂ ਹੋਈਆਂ ਨੇ PRTC ਨੇ, ਇਹ ਕਿਉਂ ਖੜੀਆਂ ਕੀਤੀਆਂ ਨੇ? ਜੇ ਉਹ ਇਹ ਕਹਿਣ ਕਿ ਅਸੀਂ ਨਹੀਂ ਇਹ ਚੱਲਣ ਦੇਣੀ ਹੈ, ਤੇ ਫਿਰ ਇਹ ਮੁੱਦਾ ਉਠਾਇਆ ਜਾਵੇ, ਮੁੱਦਾ ਉੱਠੂਗਾ, ਫਿਰ ਬੈਠੇ ਸਾਰੇ ਉਠਾਉਣ ਦੇ ਵਾਸਤੇ। ਉਹ ਮੈਸ ਟਵੀਟ ਕਰ ਦੇਣ ਦੇ ਨਾਲ ਨਹੀਂ ਇਹ ਮਸਲੇ ਜਿਹੜੇ ਹੱਲ ਹੁੰਦੇ, ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ, ਫਿਰ ਉੱਥੇ ਹੀ ਗੱਲ ਆ ਜਾਂਦੀ ਵੀ ਉਹੀ ਰਿਪੀਟ ਮੈਂ ਵੀ ਕਰੀ ਜਾਂਦਾ, ਬਾਕੀ ਵੀ ਸਾਰੇ ਕਰੀ ਜਾਂਦੇ, ਕਿ ਜਿਹੜਾ ਇਹਦੇ ਵਿੱਚ ਪਰਮਿਟ ਹੁੰਦਾ ਜਿਹੜਾ ਉਹ ਪਰਮਿਟ ਉਹ ਨਹੀਂ ਹੈਗਾ ਕਿ ਤੁਸੀਂ ਥਾਂ ਤੋਂ ਸਵਾਰੀਆਂ ਚੁੱਕ ਸਕੋ ਤੇ ਉੱਥੇ ਏਅਰਪੋਰਟ ਤੇ ਲਾਓ ਤੇ ਉੱਥੋਂ ਚੁੱਕ ਕੇ ਫਿਰ ਆਉਂਦਿਆਂ ਥਾਂ ਦੇ ਉੱਤੇ ਲਾਹੋ। ਜਿਹੜਾ ਟੂਰਿਸਟ ਪਰਮਿਟ ਹੈ, ਟੂਰਿਸਟ ਪਰਮਿਟ ਇੱਕ ਜਗ੍ਹਾ ਦੇ ਉੱਤੇ ਤੁਸੀਂ ਸਵਾਰੀ ਚੁੱਕਣੀ ਆ ਤੇ ਉਹ ਏਅਰਪੋਰਟ ਤੇ ਜਾ ਕੇ ਲਾਉਣੀ, ਉੱਥੋਂ ਚੱਕ ਕੇ ਫਿਰ ਉਸੇ ਜਗ੍ਹਾ ਦੇ ਉੱਤੇ ਲਿਆ ਕੇ ਲਾਉਣੀ ਆ। ਜਿਹੜੇ ਇਹ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਉਹ ਧੱਕਾ ਕਰੀ ਜਾਂਦੇ ਆ। ਹੁਣ ਇਹ ਸਰਕਾਰੀ ਬੱਸ ਸੇਵਾ ਹੈ ਜਿਹੜੀ PRTC ਹੈ, ਇਹ ਪ੍ਰਾਈਵੇਟ ਵਾਲਾ ਧੱਕਾ ਨਹੀਂ ਕਰ ਸਕਦੀ। ਇਹਨਾਂ ਨੂੰ ਸਿਸਟੇਮੈਟਿਕਲੀ ਰਹਿਣਾ ਪੈਂਦਾ, ਇਹਨਾਂ ਨੂੰ ਕਾਗਜ਼ ਪੱਤਰ ਪੂਰੇ ਕਰਨੇ ਪੈਂਦੇ ਆ। ਜੇ ਕਾਗਜ਼ ਪੱਤਰ ਪੂਰੇ ਨਹੀਂ ਗਏ ਤੇ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਹਰਜ ਕੀ ਹੈ ਜੀ? ਜਿਹੜਾ ਪਰਮਿਟ ਉਹ ਕਹਿੰਦੇ ਆ ਉਹ ਪਰਮਿਟ ਲੈ ਕੇ ਚਲਾ ਦੇਣੀਆਂ ਚਾਹੀਦੀਆਂ ਨੇ। ਜਦੋਂ ਚੱਲ ਪੈਣਗੀਆਂ ਤੇ ਆਪੇ ਜਿਹੜੇ ਪ੍ਰਾਈਵੇਟ ਵਾਲੇ ਗਲਤ ਤਰੀਕੇ ਨਾਲ ਚੱਲਦੇ, ਨਾਲੇ ਉਹਨਾਂ ਨੂੰ ਜਵਾਬ ਜਿਹੜਾ ਉਹ ਮਿਲੂਗਾ। ਉਮੀਦ ਕਰਦੇ ਆ ਕਿ ਰਾਜਾ ਵੜਿੰਗ ਹੋਰੀ ਮਹਿਜ਼ ਸੋਸ਼ਲ ਮੀਡੀਆ ਦੇ ਉੱਤੇ ਟਵੀਟ ਕਰਨ ਤੋਂ ਬਿਨਾਂ ਜਿਹੜੇ ਟਰਾਂਸਪੋਰਟ ਮੰਤਰੀ ਨੇ ਦਿੱਲੀ ਦੇ, ਉਹਨਾਂ ਤੱਕ ਅਪਰੋਚ ਕਰਕੇ ਇਸ ਮਾਮਲੇ ਦਾ ਹੱਲ ਕਰਾਉਣਗੇ ਜੀ। ਚੋਗਾ ਸਿੰਘ ਜੀ। हाँ भाई, सत श्रीकाल जी। ਸਤਿ ਸ਼੍ਰੀ ਅਕਾਲ। हाँ पुलिस, मेरा सवाल एक हटवा जी भी अपना जी गऊ का टैक्स लाते है, ये पंजाब से ले के कितना इकट्ठा हो जाता जी? ਇਹਦਾ ਕੋਈ ਹਿਸਾਬ ਕਰ ਦਿੱਤੇ ਨਹੀਂ ਜਾਂਦਾ ਜੀ ਵੀ ਕਿਤੇ ਗਊਆਂ ਚੱਲਦੇ ਮਰੀਆਂ ਨਹੀਂ ਆ ਜੀ, ਐਕਸਟਰਾ ਸੜਕਾਂ ਤੇ ਹੋ ਜਾਂਦੇ ਹੈ ਜੀ, ਉਹ ਪੈਸੇ ਸਰਕਾਰ ਕਿਸ ਤਰ੍ਹਾਂ ਨਾਲ ਇਸਤੇਮਾਲ ਕਰਦੀ ਹੈ? ਇਹ ਸਵਾਲ ਹੈ। ਧੰਨਵਾਦ। ਥੈਂਕ ਯੂ। ਦੇਖੋ, ਕਿੰਨਾ ਇਕੱਠਾ ਹੁੰਦਾ ਗਊ ਸੈਸ ਕਈਆਂ ਮਾਮਲਿਆਂ ਦੇ ਉੱਤੇ ਲੱਗਦਾ ਜੀ। ਇਹ ਨਹੀਂ ਹੈਗਾ ਕਿ ਗਊ ਟੈਕਸ ਤੇ ਆ ਇੰਨਾ ਇਕੱਠਾ ਹੋ ਗਿਆ। ਸ਼ਰਾਬ ਦੀ ਬੋਤਲ ਦੇ ਉੱਤੇ ਵੀ ਲੱਗਦਾ, ਬਿਜਲੀ ਦੇ ਬਿੱਲਾਂ ਦੇ ਉੱਤੇ ਵੀ ਲੱਗਦਾ, ਕਈ ਥਾਵਾਂ ਦੇ ਉੱਤੇ ਜਿਹੜਾ ਲੱਗਦਾ। ਸ਼ਰਾਬ ਵਾਲਾ ਤਾਂ ਜਿਹੜੇ ਠੇਕੇਦਾਰ ਆ ਉਹ ਜਮਾ ਹੀ ਨਹੀਂ ਕਰਾਉਂਦੇ। ਕਰੋੜਾਂ ਦੇ ਰੂਪ ਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਦੇ ਉੱਤੇ ਇਹ ਟੈਕਸ ਖੜਾ ਜਿਹੜਾ ਉਹਨਾਂ ਨੇ ਜਮਾ ਨਹੀਂ ਕਰਾਇਆ। 2 ਵੀਲਰ ਤੇ ਵੀ ਲੱਗਦਾ, 4 ਵੀਲਰ ਤੇ ਵੀ ਲੱਗਦਾ। ਚਲੋ ਉਹ ਤਾਂ ਆ ਹੀ ਜਾਂਦਾ। ਐਗਜ਼ੈਕਟ ਜਿਹੜਾ ਸਾਰੀਆਂ ਥਾਵਾਂ ਦੇ ਉੱਤੋਂ ਕਿੰਨਾ ਇਕੱਠਾ ਹੁੰਦਾ, ਇਹ ਨਹੀਂ ਐਗਜ਼ੈਕਟ ਫਿਗਰ ਹੈਗੀ ਕਿ ਗਊ ਸੈਸ ਇੰਨਾ ਇਕੱਠਾ ਹੁੰਦਾ। ਹਾਂ, ਜਿਹੜੀਆਂ ਗਊਸ਼ਾਲਾਵਾਂ ਨੇ ਉਹ ਜ਼ਰੂਰ ਜਿਹੜਾ ਹੈ ਕਿ ਪ੍ਰਾਈਵੇਟ ਕਰ ਦਿੱਤੀਆਂ ਗਈਆਂ ਨੇ। ਜਦੋਂ ਪ੍ਰਾਈਵੇਟ ਕਰਤੀਆਂ ਤੇ ਫਿਰ ਇੰਨਾ ਟੈਕਸ ਜਿਹੜਾ ਉਹ ਕਿਉਂ ਉਗਰਾਇਆ ਜਾ ਰਿਹਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਅਗਲੇ ਕਾਲ ਨੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਹਾਂਜੀ ਭੈਣ ਜੀ, USA ਰੇਡੀਓ ਦੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ,
ਯੋਗਦਾਨ ਤਾਂ ਸਾਰੇ ਗਾਉਣ ਵਾਲੇ ਮੁੰਡਿਆਂ ਨੇ ਬਹੁਤ ਪਾਇਆ। ਜੀ ਵੈਸ ਕਨੇਡੇ ਤੋਂ ਗਿਆ, ਹੋਰ ਮੋਹਨ ਬਾਰਥੋਲੀ ਗਏ, ਬਾਹਰੋਂ ਵੀ ਗਏ ਮੁੰਡੇ, ਉੱਥੋਂ ਵੀ ਪੰਜਾਬ 'ਚ ਬਹੁਤ ਬਾਵੇ ਨੇ ਪਹਿਲਾਂ ਤੋਰਿਆ। ਪਰ ਇਹ ਦੱਸੋ ਗਰੇਵਾਲ ਜਿਹੜਾ ਉਹ ਡਟ ਕੇ ਮੇਰੇ ਖਿਆਲ ਉੱਥੇ ਬੈਠਾ ਰਿਹਾ। ਇੱਕ ਤਾਂ ਇਹਦੇ ਬਾਰੇ ਦੱਸਿਓ। ਦੂਜਾ ਮੋਟਾ ਮੋਟਾ ਮੇਰੇ ਖਿਆਲ ਅਰਬਾਂ ਖਰਬਾਂ 'ਚ ਖਰਚਾ ਹੋਇਆ ਹੋਊ ਜੀ ਤੁਹਾਡੇ ਹਿਸਾਬ ਨਾਲ, ਕਿੰਨਾ ਕੁ ਮਤਲਬ ਤਕਰੀਬਨ ਅੰਦਾਜ਼ਾ ਜਿਹਾ ਹੋ ਗਿਆ ਹੋਊਗਾ ਖਰਚਾ ਸਾਰੇ ਅੰਦੋਲਨ ਤੇ ਜੀ? ਥੈਂਕ ਯੂ ਜੀ। ਦੇਖੋ, ਜਿਹਨੇ ਵੀ ਯੋਗਦਾਨ ਪਾਇਆ ਉਹਦੇ ਵਾਸਤੇ ਕੋਈ ਸ਼ਬਦ ਨਹੀਂ। ਚਾਹੇ ਕੋਈ ਇੱਕ ਦਿਨ ਗਿਆ, ਚਾਹੇ ਕੋਈ 2 ਦਿਨ ਗਿਆ। ਸਰਦੂਲ ਸਿਕੰਦਰ ਹੋਰਾਂ ਨੂੰ ਉਹਨਾਂ ਦੀਆਂ ਕਿਡਨੀਜ਼ ਚਲੇ ਗਈਆਂ ਸੀ। ਇੱਕੋ ਕਿਡਨੀ ਸੀ ਜਿਹੜੀ ਉਹਨਾਂ ਦੀ ਪਤਨੀ ਨੇ ਦਿੱਤੀ ਸੀ। ਡਾਕਟਰਸ ਨੇ ਮਨਾ ਕੀਤਾ ਸੀਗਾ ਕਿ ਜਿੱਥੇ 50-60 ਬੰਦੇ ਵੀ ਆ ਉਸ ਜਗ੍ਹਾ ਦੇ ਉੱਤੇ ਵੀ ਨਹੀਂ ਜਾਣਾ। ਸਰਦੂਲ ਸਿਕੰਦਰ ਹੋਰਾਂ ਦੀ ਮੈਨੂੰ ਉਹ ਵੀਡੀਓ ਯਾਦ ਆ, ਉਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਮੈਂ ਇੱਥੇ ਨਾ ਆਉਂਦਾ ਇਸ ਜਗ੍ਹਾ ਦੇ ਉੱਤੇ ਤੇ ਮੈਨੂੰ ਇਹ ਰਹਿਣਾ ਸੀਗਾ ਵੀ ਮੈਂ ਕਿਉਂ ਨਹੀਂ ਉੱਥੇ ਜਾ ਸਕਿਆ, ਚਾਹੇ ਕੋਈ ਵੀ ਹਸ਼ਰ ਹੋਵੇ। ਤੇ ਉਦੋਂ ਬਾਅਦ ਉਹ ਫਿਰ ਉੱਠ ਨਹੀਂ ਸਕੇ, ਮਤਲਬ ਉਹਨਾਂ ਦੀ ਮੌਤ ਵੀ ਹੋ ਗਈ। ਇਸ ਤਰ੍ਹਾਂ ਦੇ ਲੋਕ ਵੀ ਰਹੇ। ਕਰੋਨਾ ਦੀ ਵਜ੍ਹਾ ਕਰਕੇ ਬਹੁਤ ਸਾਰੀਆਂ ਫਲਾਈਟਸ ਕੈਂਸਲ ਰਹੀਆਂ, ਨਹੀਂ ਤਾਂ ਹੋ ਸਕਦਾ ਸੀ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਪੰਜਾਬੀ ਗਾਇਕ ਬਹੁਤ ਸਾਰੇ ਆ ਜਾਂਦੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ, ਕੰਵਰ ਗਰੇਵਾਲ ਹੁਰੀ ਹੋ ਗਏ ਜਾਂ ਕੁਝ ਸਿੰਗਰ ਉਹਨਾਂ ਦੇ ਨਾਲ ਦੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਗਾ ਕੇ ਵੀ ਜਿਹੜੇ ਗੀਤ, ਉਹ ਬੜੇ ਜੋਸ਼ੀਲੇ ਗੀਤ ਸੀਗੇ, ਬੜਾ ਜੋਸ਼ ਉਹਨਾਂ ਨੇ ਭਰਿਆ। ਔਰ ਮੈਂ ਇਹ ਕਹੂੰਗਾ ਕਿ ਪੰਜਾਬੀ ਗਾਇਕੀ ਜਿਹੜੀ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਮੋੜ ਆਇਆ ਇਸ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ। ਲੋਕਾਂ ਨੇ ਇਹ ਧੋਣੇ ਧੋ ਦਿੱਤੇ ਵੀ ਇਦਾਂ ਦੇ ਗੀਤ ਲੋਕ ਸੁਣਦੇ ਨਹੀਂਗੇ ਤੇ ਇੱਥੇ ਤਾਂ ਮਿਲੀਅਨਸ ਦੇ ਵਿੱਚ ਵਿਊ ਬੇਹੂਦਾ ਟਾਈਪ ਦੇ ਗੀਤਾਂ ਨੂੰ ਮਿਲਦੇ ਆ, ਚੰਗੇ ਗੀਤਾਂ ਨੂੰ ਨਹੀਂ ਮਿਲਦੇ। ਮੇਰੀ ਚਾਚੇ ਜਿਹੜੇ ਗੀਤ ਕਿਸਾਨ ਅੰਦੋਲਨ ਦੇ ਉੱਤੇ ਲਿਖੇ ਗਏ ਉਹ ਮਿਲੀਅਨਸ ਦੇ ਵਿੱਚ ਉਹਨਾਂ ਦੇ ਵਿਊਜ਼ ਹੋਏ, ਕੋਈ ਲੁਕਿਆ ਛਿਪਿਆ ਹੈ ਹੀ ਨਹੀਂ। ਤੇ ਰਿਕਾਰਡ ਫੜ ਕੇ ਜਿਹੜਾ ਉਹ ਤੋੜ ਦਿੱਤੇ। ਹਰੇਕ ਬੰਦੇ ਦਾ ਇਹਦੇ ਵਿੱਚ ਯੋਗਦਾਨ ਆ। ਜਿਹਨੇ ਇੱਕ ਕਿਤੇ ਟਵੀਟ ਵੀ ਕੀਤਾ, ਜਿਹਨੇ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਅੱਖਰ ਵੀ ਲਿਖਿਆ, ਯੋਗਦਾਨ ਉਹਦਾ ਵੀ ਹੈ। ਉਹਨੂੰ ਵੀ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ, ਕਿਹਦਾ ਜ਼ਿਆਦਾ ਕਿਹਦਾ ਥੋੜਾ। ਹਰ ਬੰਦੇ ਨੇ, ਹਰ ਵਰਗ ਨੇ, ਹਰ ਧਰਮ ਦੇ ਵਿਅਕਤੀ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ। ਕਿੰਨਾ ਐਗਜ਼ੈਕਟ ਜਿਹੜਾ ਉਹ ਖਰਚਾ ਹੋ ਗਿਆ, ਐਗਜ਼ੈਕਟ ਫਿਗਰ ਨਹੀਂ ਕਦੀ ਵੀ ਜਿਹੜੀ ਉਹ ਆ ਸਕਦੀ। ਹਾਂ, ਇੱਕ ਜਿਹੜੀ ਪ੍ਰਥਾ ਤਿਲ ਫੁੱਲ ਵਾਲੀ ਆ ਉਹ ਬਹੁਤ ਵੱਡੀ ਹੈ। ਗੋਇੰਦਵਾਲ ਸਾਹਿਬ ਤੋਂ ਲੰਗਰ ਸਟਾਰਟ ਹੁੰਦਾ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਦੀ ਦੇਣ ਹੈ। ਉੱਥੇ ਇੱਕ ਪ੍ਰਥਾ ਚੱਲਦੀ ਰਹੀ ਆ ਕਿ ਜਿੰਨਾ ਆਉਂਦਾ ਸੀਗਾ ਉਹ ਪਕਾ ਕੇ ਤੇ ਭਾਂਡੇ ਮੂਧੇ ਮਾਰਤੇ ਜਾਂਦੇ ਸੀ, ਅਗਲੇ ਦਿਨ ਫੇਰ ਆਉਂਦਾ ਸੀਗਾ, ਪਤਾ ਹੀ ਨਹੀਂ ਕਿੱਥੋਂ ਜਿਹੜਾ ਆਉਂਦਾ। ਮੈਨੂੰ ਯਾਦ ਹੈ ਇੱਥੇ ਜਦੋਂ 2004 ਦੇ ਵਿੱਚ ਖੇਡਾਂ ਹੋਈਆਂ ਸੀਗੀਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ, ਉਹਦੇ ਵਿੱਚ ਇੱਕ ਸੱਜਣ ਆਏ ਸਨ ਪਾਕਿਸਤਾਨ ਤੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਮਾਗਮ ਹੋ ਰਿਹਾ ਸੀ। ਉੱਥੇ ਬੋਲਦਿਆਂ ਬੜੀ ਠੇਠ ਪੰਜਾਬੀ ਦੇ ਵਿੱਚ ਉਹ ਬੋਲਦੇ ਸੀਗੇ। ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਅਨਵਰ ਜਾਂ ਕੁਛ ਇਸ ਤਰ੍ਹਾਂ ਦਾ ਉਹਨਾਂ ਦਾ ਨਾਮ ਸੀਗਾ। ਉਹਨਾਂ ਆਖਿਆ ਸੀ, ਕਹਿੰਦੇ ਮੈਂ ਆਪਣੀ ਬੇਬੇ ਨੂੰ ਪੁੱਛਿਆ ਵੀ ਇਹ ਕਿਹੜੇ ਲੋਕ ਹੋਏ ਘੇਰ ਘੇਰ ਕੇ ਲੋਕਾਂ ਨੂੰ ਰੋਟੀ ਖਵਾਉਂਦੇ ਆ। ਤੇ ਉਹ ਕਹਿੰਦੇ ਮੇਰੀ ਬੇਬੇ ਆਂਦੀ ਸੀ ਇਹਨਾਂ ਦਾ ਇੱਕ ਬਜ਼ੁਰਗ ਸੀਗਾ ਜਿਹਦਾ ਨਾਮ ਨਾਨਕ ਸੀਗਾ, ਉਹਨੇ 20 ਰੁਪਏ ਦੀ FD ਕਰਾਈ ਸੀ, ਉਹਦਾ ਇਹ ਵਿਆਜ ਹੀ ਖਾਈ ਜਾਂਦੇ ਆ। ਤਾਂ ਇਸ ਕਰਕੇ FD ਦਾ ਵਿਆਜ ਆ, ਇਹ ਗਿਣਤੀਆਂ ਮਿਣਤੀਆਂ ਹੋ ਹੀ ਨਹੀਂ ਸਕਦੀਆਂ ਜੀ। ਇਹ ਜਿਹੜੀਆਂ ਨਾ ਕੈਲਕੂਲੇਸ਼ਨ ਤੋਂ ਇਹਦੀਆਂ ਗੱਲਾਂ ਨੇ। ਜੇ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਜਿਹੜੀਆਂ ਐਜੀਟੇਸ਼ਨਸ ਨੇ, ਇਸ ਤਰ੍ਹਾਂ ਦੀਆਂ ਐਜੀਟੇਸ਼ਨ ਚੱਲਣ ਲੱਗ ਜਾਣ ਤੇ ਫਿਰ ਉਹ ਚੱਲ ਹੀ ਨਹੀਂ ਸਕਦੀਆਂ। ਉਹ ਇਸ ਕਰਕੇ ਨਹੀਂ ਚੱਲ ਸਕਦੀਆਂ ਕਿ ਜਦੋਂ ਸਰਕਾਰਾਂ ਦੇ ਨਾਲ ਤੁਹਾਡਾ ਪੇਚਾ ਪੈਂਦਾ ਤੇ ਉਹ ਜਿਹੜੀਆਂ ਸਰਕਾਰਾਂ ਨੇ ਉਹ ਹਿਸਾਬ ਲਾ ਲੈਣਗੀਆਂ ਵੀ ਅੱਛਾ ਇੰਨੇ ਕੁ ਪੈਸੇ ਇਹਨਾਂ ਨੇ ਖਰਚਣੇ, ਇੰਨੇ ਕੁ ਇਹਨਾਂ ਕੋਲੇ ਹੈਗੇ ਆ, ਬਸ ਮੁੱਕਣ ਵਾਲੇ ਆ, ਫਿਰ ਕੁਛ ਨਹੀਂ ਜਿਹੜਾ ਉਹ ਹੋ ਸਕਦਾ। ਇਸ ਕਰਕੇ ਮੇਰੀ ਚਾਚੇ ਇਹ ਜਿਹੜੇ ਹੁਣ ਤੁਸੀਂ ਲੰਗਰ ਦਾ ਹਿਸਾਬ ਕੀ ਲਾ ਲਓਗੇ ਜੀ, ਕਿ ਦੁੱਧ ਦਾ ਹਿਸਾਬ ਕੀ ਲਾ ਲਓਗੇ। ਹਰਿਆਣੇ ਦੇ ਵਿੱਚੋਂ ਟੈਂਕਰ ਤੁਰਦਾ ਇਕੱਠਾ ਕਰਕੇ ਪਿੰਡਾਂ ਦੇ ਵਿੱਚੋਂ ਭਰ ਕੇ, ਉੱਥੇ ਮੋਰਚੇ ਦੇ ਉੱਤੇ ਬੈਠੇ ਕੱਲੇ ਕੱਲੇ ਜਿਹੜੀ ਛੰਨ ਪਾਈ ਹੋਈ ਆ ਟਰਾਲੀਆਂ, ਉਹਨਾਂ ਦੇ ਮੂਹਰੇ ਖੜੋਂਦਾ, ਭਾਈ ਦੁੱਧ ਪਵਾ ਲਓ। ਉਹ ਕਿਹੜੇ ਕੋਈ ਪੈਸੇ ਇਕੱਠੇ ਕਰ ਰਹੇ ਆ, ਕਿੰਨਾ ਦੁੱਧ ਆ ਗਿਆ। ਆਪਾਂ ਜੇ ਇਹ ਹਿਸਾਬ ਲਾਉਣ ਲੱਗ ਜਾਈਏ ਇਹ ਲੱਗ ਹੀ ਨਹੀਂ ਸਕਦਾ ਜੀ। ਇਹ ਤਾਂ ਸਮੁੰਦਰ ਹੈ, ਇਹ ਏਡਾ ਵੱਡਾ ਸਮੁੰਦਰ ਹੈ ਕਿ ਇਹਦੀ ਅਥਾਹ ਜਿਹੜੀ ਉਹ ਪਾਈ ਹੋਈ ਨਹੀਂ ਜਾ ਸਕਦੀ ਕਿ ਕਿੱਥੋਂ ਤੱਕ ਹੈ।
ਬਸ ਇੱਥੇ ਹਾਂ ਜੇ ਦੇਖਿਆ ਜਾ ਸਕਦਾ ਤਾਂ ਲੋਕਾਂ ਦੀ ਕਮਿਟਮੈਂਟ, ਉਹਨਾਂ ਦਾ ਸਿਰੜ, ਉਹਨਾਂ ਦੀ ਪੇਸ਼ੈਂਸ, ਉਹਨਾਂ ਦਾ ਉੱਥੇ ਵੰਡ ਛਕਣ ਦਾ ਜਿਹੜਾ ਸਿਧਾਂਤ ਹੈ ਉਹ ਜਿਹੜਾ ਉਹ ਬਹੁਤ ਵੱਡਾ। ਵੀ ਦੁੱਧ ਵਾਲਾ ਜੇ ਆਵਾਜ਼ ਦਿੰਦਾ ਨਾ ਕਿ ਦੁੱਧ ਪਾ ਲਓ, ਤੇ ਉਹ ਕਹਿੰਦਾ ਵੀ ਉਹਨੇ ਭਰਿਆ ਤਾਂ ਕਿਲੋ ਵਾਲਾ ਜਿਹੜਾ, ਤੇ ਉਹ ਜਿਹੜਾ ਅੰਦਰੋਂ ਛੰਨ ਚੋਂ ਨਿਕਲਦਾ ਉਹ ਕਹਿੰਦਾ ਨਹੀਂ, ਮੇਰੇ ਘਰ ਦੇ ਜੀ ਅੱਜ ਗਏ ਹੋਏ ਆ ਪੰਜਾਬ ਕੱਪੜੇ ਲੱਤੇ ਲੈਣ ਤੇ ਮੈਨੂੰ ਪਾਈਆ ਹੀ ਚਾਹੀਦਾ। ਇਹ ਸਿਦਕ ਹੈ। ਇਹ ਸਿਦਕ ਜਿਹੜਾ ਇਹ ਦੇਖਣ ਵਾਲੀ ਗੱਲ ਹੈ, ਬਜਾਏ ਇਹਦੇ ਕਿ ਇਹ ਦੇਖਣਾ ਕਿ ਇਹਦੇ ਤੇ ਕਿੰਨੇ ਪੈਸੇ ਇਕੱਠੇ ਹੋਏ। ਸਿਦਕ ਦਾ ਕੋਈ ਮੁੱਲ ਨੀਗਾ, ਉਹਨੂੰ ਮੁੱਲ ਦੇ ਹਿਸਾਬ ਦੇ ਨਾਲ ਤੋਲਿਆ, ਵੇਖਿਆ, ਪਰਖਿਆ ਜਾ ਹੀ ਨਹੀਂ ਸਕਦਾ ਜੀ। ਜਾਂਦੇ ਜਾਂਦੇ ਇੱਕ ਤੁਸੀਂ ਆਪ ਫੋਟੋਆਂ ਦੀ ਗੱਲ ਕੀਤੀ ਸੀ ਜਿਹੜੀਆਂ ਬੱਸਾਂ ਤੇ ਲੱਗਦੀਆਂ ਆ, ਕਈ ਵਾਰੀ ਬੰਦਾ ਹੋਰ ਵੀ ਇੱਧਰ ਉੱਧਰ ਬਾਕੀ ਸਟੇਟਾਂ 'ਚ ਜਾਂਦਾ, ਕਿ ਉੱਥੇ ਵੀ ਇਹ ਰਿਵਾਜ ਆ ਕਿ ਉੱਥੇ ਦਾ ਜਿਹੜਾ ਵੀ ਮੁੱਖ ਮੰਤਰੀ ਹੋਊਗਾ ਉਸ ਦੀ ਫੋਟੋ ਬੱਸ ਤੇ ਲੱਗੂਗੀ? ਨਹੀਂ, ਇਹ ਇੱਥੇ ਪੰਜਾਬ ਦੇ ਵਿੱਚ ਹੀ ਜ਼ਿਆਦਾ ਜਿਹੜਾ ਦੀ ਹੈ। ਮਤਲਬ ਕਿ ਹੋਰਡਿੰਗਸ ਜਿਹੜੇ ਨੇ, ਹੋਰਡਿੰਗਸ ਤੁਹਾਨੂੰ ਦਿਸਦੇ ਤਾਂ ਹੈਗੇ ਆ, ਤੁਹਾਨੂੰ ਕੰਪਨੀਆਂ ਦੇ ਹੋਰਡਿੰਗਸ ਦਿਸਦੇ ਆ। ਜਿਹੜੇ ਸੂਬੇ ਨੇ ਨਾ ਉਹ ਕਮਾਈ ਕਰਦੇ ਆ ਜੀ ਇਹਨਾਂ ਤੋਂ। ਇੱਕ ਜਿਹੜਾ ਲਖਨਊ ਤੋਂ ਜਾਂਦਾ ਇੱਧਰ ਆਗਰੇ ਨੂੰ ਹਾਈਵੇ ਜਾਂਦਾ, ਬਹੁਤ ਨਵਾਂ ਹਾਈਵੇ, ਵੱਡਾ ਹਾਈਵੇ ਬਣਿਆ, ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਬਣਾਇਆ। ਉਹਦੇ ਉੱਤੇ ਨਾ ਉਹ ਉੱਚਾ ਹਾਈਵੇ ਆ ਜੀ, ਉਹਦੇ ਉੱਤੇ 2 ਵੀਲਰ ਵੀ ਅਲਾਉ ਨਹੀਂ ਹੈਗਾ। ਉਹਦੇ 15-15, 20 ਕਿਲੋਮੀਟਰ ਤੋਂ ਬਾਅਦ ਉਹਨਾਂ ਨੇ ਬਣਾਏ ਹੋਏ ਆ ਸਟਾਪ ਸੈਂਟਰ, ਬੇਹੱਦ ਕਲੀਨ ਵਾਸ਼ਰੂਮ ਉੱਥੇ, ਢਾਬਾ ਟਾਈਪ, ਚਾਹ ਵਗੈਰਾ ਦੇ ਵਾਸਤੇ, ਫੋਨ ਚਾਰਜ ਦੇ ਵਾਸਤੇ। ਉਹ ਨਾ ਹਾਈਵੇ ਤੋਂ ਇਦਾਂ ਦੇ ਇਸ ਤਰੀਕੇ ਨਾਲ ਬਣਾਏ ਆ ਵੀ ਰੈਂਪ ਤੁਸੀਂ ਉਤਰਿਆ ਤੇ ਉੱਥੇ ਉਹ ਬੜੇ ਸ਼ਾਨਦਾਰ ਤਰੀਕੇ ਨਾਲ ਬਣਾਏ, ਮੁੜ ਕੇ ਅੱਗੋਂ ਰੈਂਪ ਤੇ ਫੇਰ ਚੜ੍ਹ ਜਾਓ। ਉਹ ਸਾਰੇ ਦੇ ਸਾਰੇ ਸਰਕਾਰ ਦੇ ਨੇ। ਮੈਂ ਤਾਂ ਉਹ ਦੱਸਣਾ ਚਾਹੁੰਦਾ ਸੀ ਕਿ ਉਹ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਨੇ, ਉੱਥੋਂ ਕਮਾਈ ਹੁੰਦੀ ਹੈ। ਜੇ ਤੁਸੀਂ ਹਰਿਆਣੇ ਦੇ ਵਿੱਚ ਆ ਜਾਓ, ਹਰਿਆਣੇ ਦੇ ਵਿੱਚ ਜਿੱਥੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਖੜ੍ਹਦੀਆਂ ਨੇ, ਉਹ ਹਰਿਆਣਾ ਸਰਕਾਰ ਦੇ ਬਣਾਏ ਹੋਈਆਂ ਜਗ੍ਹਾ ਨੇ, ਹਰਿਆਣਾ ਟੂਰਿਸਟ ਦੀਆਂ। ਪੰਜਾਬ ਟੂਰਿਸਟ ਵਾਲੀਆਂ ਕਿੱਥੇ ਗਈਆਂ ਜੀ? ਉਹ ਸਾਰੀਆਂ ਖਤਮ ਹੋ ਗਈਆਂ। ਇੱਕ ਹੁੰਦਾ ਸੀ ਸਰਹੱਦ ਤੇ ਫਲੋਟਿੰਗ ਰੈਸਟੋਰੈਂਟ, ਉਹਨੂੰ ਸਰਕਾਰ ਰਾਹ ਹੀ ਨਹੀਂ ਦੇ ਸਕੀ ਕੋਈ। ਉਹ ਲਗਭਗ ਤਬਾਹੀ ਦੇ ਕੰਢੇ ਆ। ਜਿੰਨੀਆਂ ਨਹਿਰਾਂ ਪੰਜਾਬ ਦੇ ਵਿੱਚੋਂ ਜਾਂਦੀਆਂ ਨੇ, ਉਹੋ ਜਿਹੇ ਸਪੌਟ ਜਿਹੜੇ ਸੀਗੇ ਉਹ ਬਣਾਏ ਜਾਂਦੇ, ਟੂਰਿਸਟ ਸਪੌਟ ਫਲੋਟਿੰਗ ਵਾਲੇ ਵਰਗੇ। ਉਹ ਕਮਾਈ ਹੋ ਸਕਦੀ ਸੀ। ਇੱਥੇ ਕਮਾਈ ਜਿਹੜੀ ਹੈ ਨਾ ਉਹ ਆਪਣੇ ਵਾਸਤੇ ਕੀਤੀ ਜਾਂਦੀ ਆ, ਕਿਸੇ ਦੇ ਵਾਸਤੇ ਨਹੀਂ, ਖਜ਼ਾਨੇ ਦੇ ਵਾਸਤੇ ਨਹੀਂ। ਜਿਹੜੇ ਦੂਜੇ ਸੂਬੇ ਨੇ ਉਹ ਸੋਰਸ ਲੱਭਦੇ ਆ ਕਿ ਕਿੱਥੋਂ ਕਿੱਥੋਂ ਸਾਨੂੰ ਸੋਰਸ ਜਿਹੜੇ ਉਹ ਮਿਲ ਸਕਦੇ ਆ। ਇੱਥੇ ਉਦਾਂ ਦਾ ਨਹੀਂ ਗਾ। ਸਵਾਲ ਤੁਹਾਡਾ ਬਹੁਤ ਜਾਇਜ਼ ਆ। ਉਹ ਸੂਬੇ ਸੋਚਦੇ ਆ ਅੱਛਾ ਇੱਥੋਂ ਵੀ ਸਾਨੂੰ ਕਮਾਈ ਹੋ ਸਕਦੀ, ਇੱਥੋਂ ਵੀ ਹੋ ਸਕਦੀ। ਇੱਥੇ ਇਹ ਸੋਚਿਆ ਜਾਂਦਾ ਅੱਛਾ ਅਸੀਂ ਇੱਥੋਂ ਵੀ ਖਾ ਸਕਦੇ ਹਾਂ, ਅਸੀਂ ਇੱਥੋਂ ਵੀ ਖਾ ਸਕਦੇ ਹਾਂ। ਆਹੀ ਫਰਕ ਹੈ। ਬਿਲਕੁਲ, ਫਿਰ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਹੋ ਕੀ ਰਿਹਾ ਹੈ। ਬਾਬਾ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਬੁਲਾਬ ਸਭ ਨੂੰ ਹੀ ਸਤਿ ਸ਼੍ਰੀ ਅਕਾਲ।